ਭਰਾ ਤੁਹਾਡਾ ਲੱਗਿਆ ਭਾਂਡੇ ਧੋਣ ਤੇ ਮੈਂ ਭਾਂਡੇ ਧੋਣ ਕਿਉਂ ਲੱਗਿਆ ਇਸ ਵਜ੍ਹਾ ਤੋਂ ਕਿ ਕੱਲ ਨੂੰ ਬੇਬੇ ਇਹ ਨਾ ਸਮਝੇ ਕਿ ਮੁੰਡਾ मेरा ना बुढ़ी थैले लग गया है। सबसे पहले तो ये बाहर का मौसम चेक करो, मौसम गर्म है, धूप है हल्की हल्की, लेकिन अभी से अगर आपको आधा घंटा पहले का बताऊं तो ये देखो हमारे हुई है बारिश के बाद फिर ऐसे धूप हो गई है और मुझे आया हुआ पसीना। ठीक है, आप मुझे कहना है कि जी आपको पसीना कैसे, मैं बाहर गया हुआ था काम, अभी घर इंटर हुआ, व्लॉग आज सुबह का शुरू नहीं किया हुआ था, अभी जस्ट इंटर हुआ तो मैंने कहा चलो व्लॉग शुरू कर लेते हैं, ये ना हो मुझे फिर याद भूल जाए क्योंकि मेरी गर्मी से बड़ी बुरी हालत हुई पड़ी है इस टाइम पे। मैंने कहा अगर ना शुरू किया तो बाद में शुरू करना मुश्किल हो जाएगा। बाहर निकला हूँ तो फौरी बारिश आ गई थी, वैसे ही चला गया, लेकिन बारिश बंद हुई है 10 मिनट के बाद। इससे पहले इतनी कि ज़्यादा यहाँ पे धूप थी ना, बता नहीं सकता, बहुत आज सुबह से गर्मी थी और बारिश आई है। बारिश के टाइम पे थोड़ा सा ठंडा हुआ जब बारिश होती रही, बारिश बिल्कुल हल्की हल्की सी किनमिन। ठीक है, और सुबह से भूखा ही निकला हुआ था क्योंकि जब मैं उठा हूँ तो माँ जी सो रही थी, मैंने सिर्फ अंडे की सफ़ेदियाँ खाई हैं 2 और मैं 2 जगह पर काम जाना था, काम में चला गया और अभी जस्ट वापस आया हूँ और माँ जी इधर क्या कर रही हैं। क्या बात है, ਮੈਨੂੰ ਲੱਗਦਾ ਕੱਲ ਦੀ ਤੁਸੀਂ ਜਿਹੜੀ डाइट ਭੰਨ ਦਿੱਤੀ है ना, बस है कल हम लोग जैसे आपने पिछले व्लॉग में देखा है, कल गांव में गए थे। ठीक है, जो भी खाते उथे मिठा भी खा लिया, रोटी भी खा ली, डाइट टुट गई। ਇੱਕ ਰੋਟੀ ਖਾਧੀ ਸੀ, ਚਲੋ ਕਣਕ ਦੇ ਆਟੇ ਦੀ। ਤੇ ਇਸ ਟਾਈਮ ਸੌਰੀ ਸਾਹਿਬ ਤੁਸੀਂ ਜਿਹੜਾ ਨਾ ਆਮਲੇਟ ਖਾਣਾ ਹੁੰਦਾ ਤੇ ਤੁਸੀਂ ਫਿਰ ਹਾਂਡੀ ਪਕਾ ਰਹੇ ਜੀ, ਕਿਸ ਵਜ੍ਹਾ ਤੋਂ? ਉਹ ਤਾਂ ਮੈਂ ਖਾ ਲਿਆ ਕਦੋਂ ਦਾ, ਸਵੇਰ ਦਾ, ਹੁਣ ਦੁਪਹਿਰ ਦੀ ਰੋਟੀ ਨਹੀਂ ਖਾਣੀ। ਤੇ ਦੁਪਹਿਰ ਦੀ ਰੋਟੀ ਅਜੇ ਤੱਕ ਤੁਸੀਂ ਪਕਾਈ ਨਹੀਂ, ਤੁਹਾਨੂੰ ਪਤਾ ਸੀ ਨਾ। ਮੈਂ ਸੁਬਹ ਤਾਂ ਭੁੱਖਾ ਗਿਆ ਤੇ ਹੁਣ 2 ਵਜ ਗਏ ਨੇ, ਹਜੇ ਮੈਨੂੰ ਲੱਗਦਾ ਜੋ ਹਾਲਾਤ ਨੇ ਨਾ ਹਾਂਡੀ ਅਜੇ ਪੱਕ ਰਹੀ ਹੈ, ਅਜੇ 2 ਘੰਟੇ ਪੱਕੇ। ਰੱਖੇ ਪਏ ਆ ਹਾਂਡੀ ਪੱਕੀ ਕਰੀ ਬਸ 2 ਮਿੰਟ। ਤੇ ਤੁਸੀਂ ਇਸ ਤਰ੍ਹਾਂ ਕਰੋ, ਫਿਰ ਤੁਸੀਂ ਹਾਂਡੀ ਪਕਾਓ, ਮੈਂ ਉਸ ਚੁੱਲ੍ਹੇ ਦੇ ਉੱਤੇ ਜਿਹੜਾ ਨਾ ਰੋਟੀਆਂ ਪਕਾ ਲੈਣਾ। ਬਣੀ ਪਈ ਆ, ਨਹੀਂ ਇੱਥੇ ਬਣਾ ਲੈਣੇ, ਜਿਹੜਾ ਦੇ ਬੜੀਆਂ 2 ਬਣਾ ਕੀ ਰਹੇ ਜੀ ਵੈਸੇ, ਢੱਕਣ ਚੁੱਕ ਕੇ ਤੇ ਮੈਨੂੰ ਤੇ ਵਿਖਾਓ ਨਾ, ਖੁਸ਼ਬੂ ਤੇ ਆ ਰਹੀ, ਮੈਨੂੰ ਲੱਗ ਰਿਹਾ ਕੋਈ ਜਿਹੜਾ ਨਾ ਚਰਗਾ ਚੁਰਗਾ ਜਿਹਾ ਬਣਦਾ ਪਿਆ। ਇਹ ਕੀ ਵੇ, ਇਹ ਕੀ ਏ? ਲੈ ਚਿਕਨ ਸ਼ੁਰਲੀਆਂ ਮਾਰਦਾ ਚਿਕਨ ਪਿਆ ਵਾ। ਠੀਕ ਹੈ, ਸ਼ੁਰਲੀ ਚਿਕਨ ਬਣਾ ਛੱਡਿਆ ਤੁਸੀਂ। ਹਾਂ, ਇਹ ਸੁੱਕਦਾ ਪਿਆ, ਵੇਖੋ 1.5 ਕਿਲੋ ਪਾਣੀ ਪਾਇਆ ਵਿੱਚ, ਪਾਈਆ ਬੋਟੀਆਂ ਸਾਰੀਆਂ ਲਿਆਂਦੀਆਂ ਹੈ, ਉਹਦੇ ਚ 1.5 ਲੀਟਰ ਪਾਣੀ ਪਾ ਛੱਡਿਆ ਤੇ ਹਜੇ ਸੁੱਕਦਾ ਪਿਆ। ਚੰਗਾ ਹੁੰਦਾ ਵਾ ਵੇ, ਉਹ ਮੇਰਾ ਹੁਣ ਸੁੱਕਾ ਖਾ ਕੇ ਭੋਨੀਆਂ ਖਾ ਕੇ ਅੱਗੇ ਬਹੁਤ ਸੋਹਣੇ। ਨਹੀਂ, ਭੋਨੀ ਨਾਲ ਵਜ਼ਨ ਵੱਧ ਜਾਂਦਾ ਤੇ ਛੋਰੇ ਨਾਲ ਵਜ਼ਨ ਨਹੀਂ ਵੱਧਦਾ। ਮਤਲਬ ਅਜੀਬ ਸਾਈ ਕੀ ਯਾਰ, ਕੀ ਤੁਹਾਡੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਤੁਸੀਂ ਐਵੇਂ ਦੀਆਂ ਗੱਲਾਂ ਜਿਹੜੀਆਂ ਕਮੈਂਟ ਸੈਕਸ਼ਨ 'ਚ ਲਾਜ਼ਮੀ ਨਾਲ ਦੱਸਦੇ ਰਿਹਾ ਕਰੋ, ਰਿਪੀਟ ਕਰਿਆ ਕਰੋ, ਤਾਂ ਕਿ ਤੁਹਾਡੇ ਭਰਾ ਨੂੰ ਪਤਾ ਚੱਲ ਜਾਏ ਕਿ ਤੁਹਾਡੇ ਘਰਾਂ ਦੇ ਵਿੱਚ ਜਦੋਂ ਗੋਸ਼ਤ ਪੱਕਦਾ ਉਹਦੇ 'ਚ ਲੰਮਾ ਸ਼ੋਰਬਾ ਹੁੰਦਾ। ਠੀਕ ਹੈ, ਪਰ ਸ਼ੁਕਰ ਇੱਕ ਗੱਲ ਦਾ ਬਾਬਾ ਜੀ, ਸਾਡੇ ਘਰ 'ਚ ਵਾਧਾ ਹੋ ਗਿਆ ਕਿ ਅਸੀਂ ਜਿਹੜਾ ਨਾ ਡਾਈਟ ਸ਼ੁਰੂ ਕੀਤੀ ਤੇ ਅਸੀਂ ਆਲੂ ਪਾਉਣੇ ਛੱਡ ਦਿੱਤੇ, ਨਹੀਂ ਤੇ ਪਹਿਲੇ ਇਹਦੇ ਵਿੱਚ ਆਲੂ ਵੀ ਐਡ ਹੁੰਦੇ ਸੀ। ਤੇ ਤੁਹਾਡੀ ਗੋਲੀ 'ਚ ਅਗਰ 2 ਬੋਟੀਆਂ ਗਏ ਤੇ ਨਾਲ 6 ਪੀਸ ਆਲੂਆਂ ਦੇ ਲਾਜ਼ਮੀ ਆਣੇ ਨੇ। ਫਿਰ ਜਿਹੜਾ ਨਾ ਧੁੱਪ ਦੇ ਨਾਲ ਬੱਦਲ ਛੱਦਲ ਜੀ ਹੋ ਰਹੇ ਨੇ, ਲੇਕਿਨ ਬਾਰਿਸ਼ ਆ ਜਾਏਗੀ ਉਮੀਦ ਹੈ, ਕਿਉਂਕਿ ਜਿੰਨੀ ਜ਼ਿਆਦਾ ਗਰਮੀ ਹੋਈ ਪਈ ਨਾ, ਹਬਸ ਹੋਈ ਪਈ ਇੱਥੇ, ਤੇ ਬਾਰਿਸ਼ ਆਏਗੀ ਤੇ ਮੌਸਮ ਬਿਹਤਰ ਹੋਏਗਾ। ਮਾਂ ਜੀ ਜਲਦੀ ਕਰੋ, ਖਾਣਾ ਬਣਾਓ। ਠੀਕ ਹੈ, ਤੇ ਰੋਟੀ ਖਾ ਕੇ ਤੇ ਮੈਂ ਫੇਰ ਜਾਣਾ ਇੱਕ ਜਗ੍ਹਾ ਤੇ ਕੰਮ ਤੇ, ਜੇ ਤੁਸੀਂ ਵੀ ਜਾਣਾ ਤੇ ਤੁਸੀਂ ਵੀ ਨਾਲ ਚੱਲੋ ਮੇਰੇ। ਆਂਟੀ ਬਸ਼ੀਰਾਂ ਕਹਿ ਰਹੀ ਸੀ ਬੇਬੇ ਨੂੰ ਵੀ ਲਈ ਆਉਂਦਾ ਹੈ, ਤੇ ਮੈਂ ਕਿਹਾ ਵੀ ਉਹ ਜਿਹੜਾ ਨਾ ਹੁਣ 3 ਦਿਨ ਹੋ ਗਏ ਨੇ, ਲੱਕ ਬਹੁਤ ਦਰਦ ਕਰਦਾ ਪਿਆ, ਜਿੱਦਾਂ ਦੀ ਛੱਤ ਸਫਾਈ ਕੀਤੀ ਮਸਾਂ ਜਾ ਕੇ ਕਮਰ ਦੀ ਦਰਦ ਹਟੀ ਸੀ, ਉਦੋਂ ਤੋਂ ਸਫਾਈ ਕਰਨ ਵਾਸਤੇ ਗਏ ਆ ਜਿੱਦਣ ਪਰਸੋਂ, ਤੇ ਉੱਥੋਂ ਸਫਾਈ ਕਰਕੇ ਬੇਬੇ ਉਤਰੀ ਆ। ਹਾਲਾਂਕਿ ਬੇਬੇ ਨੂੰ ਆਖਿਆ ਡਾਕਟਰ ਨੇ ਕਿ ਤੁਸੀਂ ਨਾ ਸਾਈਡ ਵਾਲੀ ਆ ਗ੍ਰਿਲ ਫੜ ਕੇ ਉਤਰਨੇ, ਤੇ ਗ੍ਰਿਲ ਫੜ ਕੇ ਨਹੀਂ, ਮੈਂ ਠੀਕ ਆ, ਮੇਰੇ ਲੱਕ ਦੀ ਪੀੜ ਘਟ ਗਈ ਹੋਈ ਹੈ, ਤੇ ਗ੍ਰਿਲ ਤੋਂ ਬਗੈਰ ਇਸ ਤਰ੍ਹਾਂ ਜਦੋਂ ਨੋਰਮਲੀ ਉਤਰੇ ਨੇ, ਮਤਲਬ ਇੱਕ ਲੱਤ ਦੇ ਉੱਤੇ ਵਜ਼ਨ ਫੁੱਲ ਪਿਆ, ਵਜ਼ਨ ਪੈਣ ਦੀ ਵਜ੍ਹਾ ਤੋਂ ਕਮਰ ਦੀ ਦਰਦ ਦੁਬਾਰਾ ਸ਼ੁਰੂ ਹੋ ਗਈ ਹੈ। ਤੇ ਹੁਣ 2 ਦਿਨ ਹੋ ਗਏ ਨੇ, ਸਾਰਿਆਂ ਨੇ ਮਿਲ ਬੈਠ ਕੇ ਦੁਆ ਕਰਨੀ ਹੈ ਤੁਸੀਂ ਕਿ ਜਿਹੜਾ ਨਾ ਜਲਦ ਅੱਲਾਹ ਪਾਕ ਵਾਲਦਮ ਸਿਹਤ ਤੰਦਰੁਸਤੀ ਦੇਵੇ, ਆਮੀਨ ਸੁਮਾ ਆਮੀਨ। ਧਨੀਆ ਧੋ ਕੇ ਪਾਣਾ ਸੀ ਅੱਜ ਸਾਹਿਬ, ਕਿਦੋਂ ਧੋਤਾ ਮੇਰੇ ਸਾਹਮਣੇ ਤੁਸੀਂ ਨਹੀਂ ਪਾਏ, ਉਹ ਧੋ ਕੇ ਰੱਖਿਆ ਹੋਏਗਾ, ਲੇਕਿਨ ਉਹਦੇ ਫਿਰ ਜਰਾਸੀਮ ਪੈ ਜਾਂਦੇ ਨੇ। ਇਹ ਇਸ ਤਰ੍ਹਾਂ ਨਹੀਂ ਪਾਈਦਾ, ਹੋਟਲਾਂ 'ਚ ਇੰਜ ਨਹੀਂ ਪਾਉਂਦੇ, ਪਾਣੀ ਦੇ ਵਿੱਚ ਨੂੰ ਭਿੱਜਿਆ ਤੇ ਪਾਣੀ ਜੋ ਤੁਸੀਂ ਚੁੰਡੀ ਭਰ ਕੇ ਵਿੱਚ ਪਾਓ, ਉਹਦੇ ਨਾਲ ਟੇਸਟ ਡਬਲ ਬਣਦਾ, ਤੁਹਾਨੂੰ ਪਤਾ। ਇੱਕ ਤੇ ਹਰ ਟਾਈਮ ਨਾ ਹਾਈ ਸਾਹਿਬ ਗੁੱਸੇ 'ਚ ਰਹਿੰਦੇ ਨੇ ਯਾਰ, ਹੁਣ ਮੈਂ ਫਿਰ ਕੀ ਕਰਾਂ। ਫਿਰ ਤੁਸੀਂ ਕਹਿੰਦੇ ਭਰਾ ਤੂੰ ਗੁੱਸਾ ਦਿਲਾਣਾ, ਮੈਂ ਗੁੱਸਾ ਕਤਨ ਨਹੀਂ ਦਿਲਾਉਂਦਾ, ਇਹ ਹਾਈ ਸਾਹਿਬ ਦੀ ਆਦਤ ਹੈ ਗੁੱਸੇ 'ਚ ਰਹਿਣਾ, ਤੇ ਲੇਕਿਨ ਮੈਂ ਕਹਿੰਦਾ ਕਿ ਗੁੱਸੇ 'ਚ ਰਹਿਣਾ ਵੀ ਇੱਕ ਸਿਹਤ ਵਾਸਤੇ ਅੱਛਾ ਹੁੰਦਾ। ਅਗਰ ਤੁਸੀਂ ਗੁੱਸਾ ਨਾ ਦਿਲਵਾਓ ਜਿਹੜੇ ਆਂਟੀ ਜੀ ਇੰਨੇ ਦਿਨ ਹੋ ਗਏ ਗੈਪ ਕਿੱਥੇ, ਅੱਜ ਆ ਗਈਆਂ ਤੁਹਾਡੇ ਸਾਹਮਣੇ। ਠੀਕ ਹੈ, ਯਾਰ ਮੈਂ ਚੁੱਲ੍ਹਾ ਇੱਥੇ ਰੱਖਦੀ ਨਹੀਂ ਸੀ, ਮੈਂ ਤਾਂ ਮਾਸ਼ਾਅੱਲਾ ਖੜੇ ਹੋ ਕੇ ਸਾਰਾ ਕੰਮ ਕਰਾਂ। ਹਾਂ ਸੱਚ ਹੈ, ਵੇਖੋ ਇਹ ਤਾਂ ਮੈਨੂੰ ਜ਼ਿਹਨ 'ਚ ਨਹੀਂ ਆਇਆ, ਪੁਰਾਣੀਆਂ ਰੁਟੀਨਾਂ ਆ ਗਈਆਂ ਨੇ ਨਾ। ਸੱਚ ਉਹ ਬੇਬੇ ਦੀ ਕਮਰ ਦੀ ਦਰਦ ਸਹੀ ਹੋ ਗਈ ਤੇ ਬੇਬੇ ਖਲੋਕ ਮਾਸ਼ਾਅੱਲਾ ਰੋਟੀਆਂ ਪਕਾਉਣ ਲੱਗ ਗਈ ਸੀ। ਲੱਗੀ ਉਹ ਜਿਹੜੀ ਕਹਿਣ ਡਈ ਸੀ ਨਾ, ਜਿੱਦਾਂ ਤੇਰਾ ਪਟਾਕਾ ਪਿਆ ਨਾ ਉਦੋਂ ਤੋਂ ਠੀਕ ਹੋ ਗਈ। ਇਹ ਪਟਾਕੇ ਦੀ ਨਜ਼ਰ ਲੱਗ ਗਈ, ਇਹ ਉਸੇ ਦੀ ਨਜ਼ਰ ਲੱਗੀ ਆ। ਪਟਾਕੇ ਨੇ ਕੱਲ ਫੇਰ ਇੱਕ ਹੋਰ ਕਮੈਂਟ ਕੀਤਾ ਹੋਇਆ ਸੀਗਾ, ਪਤਾ ਨਹੀਂ ਕਿਤੇ ਤਕਲੀਫ ਨਹੀਂ, ਉਹ ਤੁਹਾਡੀ ਧੀਆਂ ਵਰਗੀ ਨਹੀਂ, ਤੁਹਾਡੀਆਂ ਧੀਆਂ ਵਰਗੀ ਆ, ਪਿਆਰ ਕਰਦੀ ਮੁਹੱਬਤ ਕਰਦੀ। ਧੀਆਂ ਜਿਹੜੀਆਂ ਹੁੰਦੀਆਂ ਨਾ ਦੇਵਰਾ ਜੇਠਾਂ ਦੀਆਂ, ਉਹ ਇਦਾਂ ਦੀਆਂ ਗੱਲਾਂ ਕਰਦੀਆਂ ਜੇ ਪਲੋਕੇ ਲਾ ਕੇ ਸ਼ਰੀਕਣੀਆਂ ਹੁੰਦੀਆਂ ਨਾ, ਤੇ ਹੋ ਸਕਦਾ ਹੈ ਸ਼ਾਇਦ ਇਹ ਕੁਝ ਸ਼ਰੀਕਣੀਆਂ ਨਹੀਂ। ਚਲੋ ਕੋਈ ਨਹੀਂ, ਜਿੰਦਾ ਜੋ ਦਿਲ ਕਰਦਾ ਕਰਨ ਦੇ ਯਾਰ, ਇਹਦੇ 'ਚ ਕਿਹੜੀ ਗੱਲ, ਆਪਾਂ ਕਿਸੇ ਨੂੰ ਬੁਰਾ ਭਲਾ ਲਾਜ਼ਮੀ ਕਹਿਣਾ, ਜਿੰਦੀ ਜੋ ਜਿੰਦਾ ਦਿਲ ਕਰਦਾ ਕੋਈ ਮਸਲਾ ਨਹੀਂ, ਇਸਦੀ ਚਿਲ ਕਰੋ, ਕੋਈ ਨਹੀਂ, ਬਹਿ ਕੇ ਰੋਟੀ ਪੱਕ ਜਾਂਦੀ ਹੈ। ਜੇ 2 ਦਿਨ ਬਹਿ ਕੇ ਪਕਾ ਲਾਂਗੇ ਤੇ ਫਿਰ ਖਲੋਣ ਜੋਗੇ ਹੋ ਜਾਵਾਂਗੇ, ਅੱਲਾ ਖੈਰ ਕਰੇਗਾ ਇਨਸ਼ਾਅੱਲਾ, ਦਰਦ ਖਤਮ ਹੋ ਜਾਏਗੀ। ਤੇ ਸਾਰਿਆਂ ਦੀਆਂ ਮਾਵਾਂ ਸਾਂਝੀਆਂ ਨੇ, ਤੇ ਮਾਵਾਂ ਵਾਸਤੇ ਤਾਂ ਦੁਆਵਾਂ ਕਰਨੀਆਂ ਚਾਹੀਦੀਆਂ,
ਤੇ ਮਾਵਾਂ ਦੀ ਲੰਮੀ ਉਮਰ ਮੰਗਣੀ ਚਾਹੀਦੀ ਹੈ। ਮਾਵਾਂ ਨਾਲ ਹੀ ਘਰ ਵਸਦੇ ਆ। ਤੁਸੀਂ ਇਹ ਰੋਟੀ ਖਾਓ ਨਾ, ਰੋਟੀ ਖਾਓ ਠੀਕ ਹੈ, ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਆਪਾਂ ਡਾਕਟਰ ਕੋਲ ਚੱਲਦੇ ਹਾਂ, ਜਾ ਕੇ ਦੁਬਾਰਾ ਦਵਾਈ ਲੈ ਆਉਂਦੇ ਹਾਂ। ਦਵਾਈ ਪਹਿਲੀ ਜਿਹੜੀ ਪਿਛਲੇ ਮਹੀਨੇ ਕਸੂਰੋਂ ਲੈ ਕੇ ਆਉਂਦੇ ਸੀ ਉਹਦੇ ਨਾਲ ਕਾਫੀ ਫਰਕ ਸੀ, ਲੇਕਿਨ ਉਹਨਾਂ ਨੇ ਇੰਜੈਕਸ਼ਨ ਦੱਸੇ ਸੀ। ਇੱਕ ਉਹਨਾਂ ਨੇ ਕਿਹਾ ਸੀ ਵੀ ਇਹ ਇੰਜੈਕਸ਼ਨ ਤੁਸੀਂ ਯੂਜ਼ ਕਰਵਾ ਸਕਦੇ ਜੇ ਅਗਰ ਦੁਬਾਰਾ ਤਕਲੀਫ ਹੋਵੇ ਤੇ ਮਾਂ ਜੀ ਰੋਟੀ ਬਣਾ ਲੈਂਦੇ ਨੇ, ਫਿਰ ਹਸਪੀਟਲ ਜਾਂਦੇ ਔਰ ਇੰਜੈਕਸ਼ਨ ਲਵਾਉਂਦੇ ਉਸ ਤੋਂ ਪਹਿਲੇ ਕਿ ਹੁਣ ਮੈਂ ਇੱਕ ਦਫਾ ਫਰੈਸ਼ ਹੋ ਲਵਾਂ ਤੇ ਫਿਰ ਰੋਟੀ ਛੋਟੀ ਖਾ ਕੇ ਤੇ ਫਿਰ ਆਪਾਂ ਜਿਹੜਾ ਨਾ ਮਾਂ ਜੀ ਨੂੰ ਲੈ ਕੇ ਚੱਲਦੇ ਹਾਂ ਹਸਪੀਟਲ। ਅਗਰ ਬਾਹਰ ਬਾਰਿਸ਼ ਨਾ ਹੋਈ, ਬਾਰਿਸ਼ ਹੋ ਗਈ ਤੇ ਫਿਰ ਡਿਲੇ ਵੀ ਹੋ ਸਕਦਾ ਥੋੜਾ ਬਹੁਤ। ਅਸੀਂ ਪਰਾਠੇ ਨਹੀਂ ਖਾਂਦੇ ਕਿ ਤੋਇਲ ਵੇਖ ਕੇ ਆਖਿਓ, ਬੇਬੇ ਨੇ ਸਿਰਫ ਆ ਤਵਾ ਗਿੱਲਾ ਕੀਤਾ ਹਲਕਾ ਜਿਹਾ ਉੱਤੇ ਲਾ ਕੇ ਤਾਂ ਕਿ ਜਿਹੜਾ ਨਾ ਰੋਟੀ ਨਾਲ ਚਿੰਬੜੇ। ਹੁਣ ਪਰਾਠੇ ਸ਼ਰਾਠੇ ਅਸੀਂ ਟੋਟਲੀ ਛੱਡ ਦਿੱਤੇ हैं। A few moments later. लो जी बारिशें आ गई है। मैंने कहा था ना कि बारिश आने वाली है। देखो अल्लाह ताला की कुदरत चेक करनी है आपने। धूप निकली हुई है ठीक है, मतलब हल्की हल्की धूप है, फुल छाँव नहीं है ठीक है, बादल फुल नहीं है। देखो रोशन है दिन, बादल इतने गहरे हैं लेकिन बारिश फुल तेज़ है। मैं हाथ बाहर नहीं कट सकता क्योंकि जे अगे मेरे फोन जो ना मसला पैगा, उधर चेक करो धुप है। बेबे तुम ही आ गई है, तुम भी बारिश इंजॉय करनी है। ਮੈਂ ਕਿਹਾ ਮਾਸ਼ਾਅੱਲਾ ਵੇਖ ਰੱਬ ਦੇ ਰੰਗ, ਉੱਤੋਂ ਧੁੱਪ ਨਿਕਲੀ ਹੈ ਤੇ ਨਾਲ ਬਾਰਿਸ਼ ਪੈ ਜਾਂਦੀ ਹੈ। ਵੇਖ ਲਓ ਚੈੱਕ ਕਰੋ ਹੈ, ਕਦੀ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਕਦੀ ਨਾਲ ਹੀ ਬੰਦ ਹੋ ਜਾਂਦੀ ਹੈ। ਵੱਡੇ ਤਾਲੇ ਦੀ ਕਿੱਥੇ ਚਾਬੀ, ਵੱਡਾ ਗੇਟ ਖੋਲ ਲੈਂਦੇ। ਵੱਡਾ ਗੇਟ ਹੁਣ ਮੈਂ ਚਾਬੀ ਲੈਣ ਮੇਰੇ ਕੋਲ। ਤੁਹਾਨੂੰ ਇੰਜੋਏ ਕਰਾਈਏ, ਮੀਂਹ ਦੇ ਵਿੱਚ ਨਹਾਓ, ਭਰਾ ਤੁਰ ਫਿਰ ਕੇ ਆਓ ਬਾਹਰ ਮੀਂਹ ਦੇ ਵਿੱਚ। ਕਹਿੰਦੇ ਲੱਕ ਦੀ ਜਿਹਨੂੰ ਪੀੜ ਹੁੰਦੀ ਹੋਵੇ ਨਾ ਬਹੁਤੀ, ਉਹ ਮੀਂਹ ਦੇ ਵਿੱਚ ਗੇੜਾ ਲਾਵੇ ਨਾ, ਮਸਾਂ ਗਿਆ ਤਾਂ ਤੂੰ ਤਿਲਕ ਗਈ ਤੇ ਫੇਰ ਨਹੀਂ ਉਹ ਕਹਿੰਦੇ ਲੱਕ ਦੀ ਪੀੜ ਹਟ ਜਾਂਦੀ ਆ ਮੀਂਹ ਦੇ ਵਿੱਚ ਗੇੜਾ ਲਾਓ। ਹਟ ਜਾਂਦੀ ਆ। ਲੱਕ ਦੀ ਪੀੜ ਹਟਣਾ ਹਟੇ, ਮੀਂਹ ਮੱਠਾ ਹੋ ਗਿਆ ਫੇਰ। ਮੀਂਹ ਅੱਜ ਨਾ ਸਵੇਰ ਦਾ ਤੰਗ ਹੀ ਕਰਦਾ ਵਾ, ਕਦੀ ਆ ਜਾਂਦੀ ਕਦੀ ਫੇਰ ਹਟ ਜਾਂਦੀ ਹੈ। ਹੈ ਬਦਲ ਸ਼ਦਲ ਚੰਗੇ ਛਾਏ ਨੇ, ਲੇਕਿਨ ਕਿਹੜੇ ਕਿਹੜੇ ਇਲਾਕੇ 'ਚ ਬਾਰਿਸ਼ ਹੋ ਰਹੀ ਹੈ ਜੀ ਤੁਹਾਡੇ, ਸਾਨੂੰ ਦੱਸੋ। ਸਾਡੇ ਤੇ ਇੱਥੇ ਬਹੁਤ ਜ਼ਿਆਦਾ ਗਰਮੀ ਹੈ, ਉਕਾੜੇ ਦੇ ਵਿੱਚ ਇੰਨੀ ਸ਼ਦੀਦ ਦੀ ਗਰਮੀ ਹੈ ਨਾ, ਕਿਸਮ ਦੀ ਗਰਮੀ। ਤੁਸੀਂ ਚੈੱਕ ਕਰੋ ਗਰਮੀ ਹੈ, ਕਿਤੋਂ ਗਰਮੀ। ਆ ਬੇਬੇ ਦਾ ਰੰਗ ਚੈੱਕ ਕਰੋ ਤੁਸੀਂ, ਆਵੇ ਰੰਗ ਵੀ ਸਾਂਵਲਾ ਸਾਂਵਲਾ ਹੈ। ਉੱਠ ਕੇ ਆਈ ਆ। ਚਿੱਲੇ ਤੋਂ ਉੱਠ ਕੇ ਨਹੀਂ ਆਏ ਤੁਸੀਂ, ਇਹਨੂੰ ਉਹ ਤੁਹਾਡੇ ਬਾਹਰ ਰੋਸ਼ਨੀ ਇਸ ਵੇਲੇ ਤੋਂ ਨਾ ਨਜ਼ਰ ਹੀ ਨਹੀਂ ਆ ਰਹੇ ਨੈਣ ਨਕਸ਼ ਕੋਈ ਵੀ ਸਾਰੇ ਦੇ ਸਾਰੇ। ਮੈਂ ਨਕਸ਼ ਮੇਰੇ ਹੈ ਹੀ ਨਹੀਂ ਕਿ ਮੇਰੇ ਕੀ ਨਜ਼ਰ ਆਉਣਾ। ਨੈਣ ਨਕਸ਼ ਨਹੀਂ ਹੈਗੇ। ਐਡਾ ਮੋਟਾ ਨੱਕ, ਨਿੱਕੀਆਂ ਨਿੱਕੀਆਂ ਅੱਖਾਂ, ਮੋਟੇ ਕੀ ਬਾਤ ਹੈ। ਰੁਕੋ ਮੈਂ ਚਾਬੀ ਲੈ ਕੇ ਵੱਡਾ ਦਰਵਾਜ਼ਾ ਖੋਲਦਾ ਤੇ ਫਿਰ ਜਿਹੜਾ ਨਾ ਉਹ ਦਿਖਾਣਾ ਤੁਹਾਨੂੰ, ਇਧਰ ਛੋਟੇ ਦਰਵਾਜ਼ੇ ਨਜ਼ਰ ਨਹੀਂ, ਮੈਂ ਚਾਬੀ ਫੜ ਲਾਂ। ਲੋ ਜੀ ਅੰਦਰ ਤੁਸੀਂ ਕਹਿੰਦਾ ਦਰਵਾਜ਼ਾ ਬੰਦ ਕੀਤੇ, ਸਾਡੇ ਆਏ ਨੇ ਮਹਿਮਾਨ ਠੀਕ ਹੈ, ਤੇ ਮਹਿਮਾਨ ਵੀਡੀਓ 'ਚ ਨਹੀਂ ਆ ਸਕਦੇ। ਸਾਡਾ ਯੂਟਿਊਬਰ ਤੁਹਾਡਾ ਜਿਹੜਾ ਨਾ, ਤੁਹਾਡੀ ਯੂਟਿਊਬ ਵਾਲੀ ਮਾਈ ਗਈ ਥੱਕ ਮਾਈ ਨਾਲ ਹੀ ਕਹਿੰਦੀ ਮੇਰੇ ਲਈ ਲੈ ਕੇ ਆਓ ਕੁਰਸੀ ਠੀਕ ਹੈ, ਤੇ ਕੁਰਸੀ ਲੈ ਆਂਦੀ। ਹੁਣ ਕਿੱਧਰ ਤੁਰੇ ਜਾਂਦੇ ਜੀ, ਕਿੱਧਰ ਨੂੰ ਤੁਸੀਂ ਡਿੱਗਣਾ ਹੈ ਤੇ ਚੁੱਪ ਕਰਕੇ ਨਾ ਇੱਥੇ ਆਰਾਮ ਨਾਲ ਬਹਿ ਜਾਓ। ਆ ਕੁਰਸੀ ਤੁਹਾਡੇ ਲਿਆ ਦਿੱਤੀ ਹੈ, ਮੈਂ ਦਰਵਾਜ਼ਾ ਖੋਲ ਦਿੰਦਾ ਬਾਰਿਸ਼ ਦੇ ਵਿੱਚ, ਤੁਸੀਂ ਬਹਿ ਕੇ ਇੱਥੇ ਜਿਹੜਾ ਨਾ ਇੰਜੋਏ ਕਰੋ। ਇਹ ਵੇਖਿਆ ਇਹ ਖੋਲ ਦਿੱਤਾ ਦਰਵਾਜ਼ਾ ਆਪਾਂ ਠੀਕ ਹੈ, ਤੇ ਤੁਸੀਂ ਬਾਰਿਸ਼ ਨੂੰ ਇੰਜੋਏ ਕਰੋ। ਐ ਲੋ ਹਵਾ ਰੁਕ ਗਈ ਹੈ ਤੇ ਬਾਰਿਸ਼ ਆ ਹਵਾ ਗਈ ਹੈ। ਪੈਂਦੀ ਨਹੀਂ ਪਈ, ਹਵਾ ਚੱਲਦੀ ਨਹੀਂ ਪਈ, ਪਹਿਲੇ ਦਿਨ ਹਵਾ ਚੱਲ ਰਹੀ। ਮੈਂ ਕਹਿੰਦਾ ਬਾਰਿਸ਼ ਦੇ ਨਾਲ ਨਾ, ਬਾਰਿਸ਼ ਤੋਂ ਪਹਿਲੇ ਜਿੰਨੀ ਗਰਮੀ ਸੀ ਬਾਰਿਸ਼ ਨਾਲ ਹੁਣ ਤੋਂ ਜ਼ਿਆਦਾ ਨਹੀਂ ਹੋ ਗਈ, ਬਹੁਤੀ ਹੋ ਗਈ ਹਾਂ। ਤਾਂ ਬਜ਼ੀ ਹੋ ਗਈ। ਬਾਰਿਸ਼ ਬੁਬਲਿਆਂ ਵਾਲੀ ਆ ਗਈ ਹੈ। ਕਿਹੜੀ ਬੁਬਲਿਆਂ ਵਾਲੀ ਬਾਰਿਸ਼? ਬਾਰਿਸ਼ ਬੁਲਬੁਲੇ ਬਰੰਡਾ ਹੈ। ਉਹ ਬੁਲਬੁਲਾ ਤੇ ਬੰਦੇ ਪਏ, ਉਹ ਕਣੀਆਂ 'ਚ ਮੋਟੀਆਂ ਡਿੱਗਣੀਆਂ ਤਾਂ ਬੁਲਬੁਲੇ ਬੰਦੇ। ਬੁਲਬੁਲਿਆਂ ਵਾਲੀ ਬਾਰਿਸ਼ ਹੈ ਤੇ ਇਹ ਬਾਰਿਸ਼ ਥੋੜੀ ਜਿਹੀ ਆਉਂਦੀ ਹੁੰਦੀ ਆ ਤੇ ਇੱਕੋ ਵਾਰ ਛੜਾਕਾ ਪਾ ਕੇ ਫਿਰ ਧੁੱਪ ਨਿਕਲ ਆਉਂਦੀ ਹੁੰਦੀ ਹੈ। ਇਹ ਧੁੱਪ ਵਾਲੀ ਬਾਰਿਸ਼ ਨਾ, ਇਹ ਗਰਮੀ ਰਹਿ ਕੇ ਮੈਨੂੰ ਲੱਗਦਾ ਨਾਲ ਹੁੰਦੀ ਹੈ, ਕਿਉਂਕਿ ਜਿੰਨੀ ਦਿਨ ਤੋਂ ਪਹਿਲੇ ਗਰਮੀ ਸੀ ਤਾਂ ਡਬਲ ਗਰਮੀ ਹੋ ਗਈ। ਵੇਖੋ ਤੁਸੀਂ ਚੈੱਕ ਕਰ ਸਕਦੇ ਹੋ ਪਸੀਨਾ ਕਿੱਦਾਂ ਆਈ ਜਾ ਰਿਹਾ, ਆ ਬਸ ਵੀ ਹੋ ਗਈ ਸ਼ਰੀਰ ਤੇ ਪਸੀਨਾ ਵੀ ਆਈ ਜਾ ਰਹੀ ਹੈ। ਤੇ ਬੇਬੇ ਨੂੰ ਮੈਂ ਕਿਹਾ ਬੇਬੇ ਮਾੜਾ ਜਿਹਾ ਰਾਉਂਡ ਤੇ ਲਾ ਕੇ, ਤੇ ਬੇਬੇ ਜੀ ਉਹ ਉੱਥੇ ਗਈ ਆ ਤੇ ਬਾਰਿਸ਼ ਨਾਲ ਹੀ ਤੇਜ਼ ਹੋ ਚਲੀ, ਨਾਲ ਹੀ ਭੱਜ ਕੇ ਆ ਕੇ ਬੈਠੀ ਹੈ ਤੇ ਬਾਰਿਸ਼ ਫਿਰ ਮੱਠੀ ਹੋ ਗਈ। ਹਾਂ ਜੀ ਤੁਸੀਂ ਨਾ ਥੋੜਾ ਜਿਹਾ ਧੁੱਪ ਤੇ ਨਾ ਤੁਰਿਆ ਕਰੋ। ਹਾਂ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੈ, ਜਦੋਂ ਦੁਪਹਿਰ ਦਾ ਖਾਣਾ ਖਾਓ ਨਾ ਤੇ ਥੋੜਾ ਵਾਕ ਕਰਿਆ ਕਰੋ। ਤੇ ਤੁਸੀਂ ਜਿਹੜਾ ਬਾਰਿਸ਼ ਵੀ ਤੁਰਿਆ ਕਰੋ, ਤੁਹਾਨੂੰ ਵਿਟਾਮਿਨ ਬਾਰਿਸ਼ ਦੀ ਵੀ ਕਮੀ ਆ। ਹਾਂ ਨਾ ਬਾਰਿਸ਼ ਤੋਂ ਮੇਰੇ ਜਿਸਮ ਤੇ ਅਲਰਜੀ ਹੋ ਜਾਂਦੀ ਹੈ। ਹਰ ਸ਼ੈ ਦੀ ਕਮੀ ਹੁੰਦੀ, ਇਨਸਾਨ ਨੂੰ ਹਰ ਸ਼ੈ ਇੰਜੋਏ ਕਰਨੀ ਚਾਹੀਦੀ। ਹੁਣ ਬਾਰਿਸ਼ ਆ ਨਾ, ਤੇ ਬੇਬੇ ਆਪ ਨਾ ਥੀ ਬਾਰਿਸ਼ 'ਚ ਜਾ ਕੇ ਮੈਨੂੰ ਮੈਂ ਕਿਹਾ ਮੈਂ ਜਾਵਾਂ ਬਾਹਰ, ਤਾਂ ਮੈਨੂੰ ਖਬਰਦਾਰ ਜੇ ਬਾਹਰ ਨਿਕਲੇ ਲੀੜੇ ਲਿਪੜ ਜਾਣੇ ਨੇ ਹੈ ਅਜੇ ਪਰਸੋਂ ਲੀੜੇ ਤੱਕ। ਸੌਣ ਭਾਦੋਂ ਦੇ ਵਿੱਚ ਅਲਰਜੀ ਹੋ ਜਾਂਦੀ ਜਿਸਮ ਤੇ, ਫਿਰ ਖੁਰਕਦਾ ਰਹੇਗਾ ਫਿਰ ਹਸਪਤਾਲ। ਤੁਸੀਂ ਸਾਰਾ ਕੁਝ ਅਲਰਜੀਆਂ ਲੁਰਜੀਆਂ ਨੂੰ ਛੱਡੋ ਠੀਕ ਹੈ। ਵੇਖੋ ਗਰਮੀ ਘਟ ਗਈ ਆ, ਆਪਾਂ ਮੋਟਰਸਾਈਕਲ ਕੱਢਦੇ ਆ ਬਾਹਰ, ਮੋਟਰਸਾਈਕਲ ਤੇ ਜਾਂਦੇ ਆ, ਨਾਲੇ ਇੱਕ ਰਾਉਂਡ ਲਾਉਂਦੇ ਆ, ਨਾਲੇ ਤਾਂ ਡਾਕਟਰ ਕੋਲ ਦਵਾਈ ਲੈਣ, ਬਾਰਿਸ਼ 'ਚ ਇੰਜੋਏ ਕਰਦੇ ਹੋਏ ਜਾਂਦੇ ਆ। ਨਹੀਂ ਪੁੱਤਰਾ ਝੱਟ ਬਾਰਿਸ਼ ਹਟ ਗਈ ਤੇ ਫਿਰ ਚੱਲ ਜੂਗੀ। ਐਵੇਂ ਮੈਂ ਨਹੀਂ ਐਵੇਂ ਕਿਤੇ ਡਿੱਗ ਪਈ ਅਗਲੇ ਨਾਲ ਐ ਅੱਗੇ ਚਿੱਕੜ ਤੋਂ ਭੇਡਾਂ ਨੂੰ ਉਤਰਿਆ। ਉਹ ਗੱਲ ਆ, ਮੈਂ ਜਿਹੜੀ ਬਾਈ ਮੋਟੀ ਟੁਰੀ ਫਿਰਦੀ ਤੋਂ ਇਹ ਪਤਾ ਨਹੀਂ ਏਡੇ ਤਿੱਖੇ ਤਿੱਖੇ ਮੁਹਾਵਰੇ ਕਿੱਥੋਂ ਕੱਢਦੀ, ਅੱਗੇ ਚਿਕੜ ਉੱਤੇ ਉਹ ਮੈਨੂੰ ਫੇਰ ਕਿਤੇ ਅੱਗੇ ਮੈਂ ਮਸਾਂ ਦੀ ਹੈਗੀ ਆ ਤੇ ਉੱਤੇ ਜਾਂਦਾ ਕਿਤੇ ਤਿਲਕ ਘੇਟ ਫੇਰ ਡੇਗ ਪਵੇ ਤੇ ਕਵੇਂ ਬਸ ਵਾਲਾ ਕੰਮ ਗਿਆ। ਯਾਰ ਮੈਂ ਕਹਿੰਦਾ ਨਹੀਂ ਡਿੱਗਦਾ ਨਾ, ਮੈਂ ਲੈ ਕੇ ਜਾਣਾ ਨਾਲ, ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਕਹਿੰਦੀ ਡਿੱਗ ਪਵੇ, ਮੈਂ ਐਵੇਂ ਡਿੱਗਣ ਦੇਦਾ। ਆਪ ਤਾਂ ਤਿਆਰ ਤਾਂ ਆਪ ਹੀ ਰੱਖਣਾ ਪੈਂਦਾ, ਕੋਈ ਨਹੀਂ ਰੱਖ ਸਕਦਾ। ਸ਼ਾਬਾਸ਼, ਤੁਹਾਨੂੰ ਮੇਰੇ ਤੇ ਇੰਨਾ ਯਕੀਨ ਕੋਈ ਨਹੀਂ। ਯਕੀਨ ਆ, ਇਹ ਨਹੀਂ ਮੈਂ ਕਹਿੰਦੀ ਯਕੀਨ ਨਹੀਂ ਯਕੀਨ ਨਹੀਂ ਹੈਗਾ, ਯਕੀਨ ਹੁੰਦਾ ਤਾਂ ਤੁਸੀਂ ਮੈਨੂੰ ਐਵੇਂ ਗੱਲ ਨਹੀਂ ਕਰ।
ਤੇ ਸਾਰੇ ਸਾਫ ਸੁਥਰਾ ਵਾ ਨਾ ਸਾਰੇ ਹਾਂਜੀ ਸਾਫ। ਤੇ ਜਦੋਂ ਇੱਥੋਂ ਬਾਹਰ ਨਿਕਲੇ ਤੇ ਉੱਥੇ ਕੀ ਬਣਿਆ, ਖੋਬਾ ਬਣਿਆ ਹੋਇਆ ਵਾ। ਖੋਬਾ ਨਹੀਂ ਬਣਿਆ ਉੱਥੇ, ਮਤਲਬ ਬਿਲਕੁਲ ਫਰੈਸ਼ ਐ, ਟਫ ਟਾਇਰ ਲੱਗ ਗਈ, ਨਵਾਂ ਨਕੋਵ ਜੀਟੀ ਰੋਡ ਬਣ ਜੀ ਗਿਆ। ਪਾਣੀ ਜੋ ਪਾਣੀ ਚ ਸਟਾਰ ਵੱਜਾ ਵਾ, ਛੱਪੜ ਹੁੰਦੀ ਨੇ ਪੈਰਾਂ ਸਾਰੇ ਪੈ ਜਾਂਦੇ ਲਿਪੜ ਜਾਂਦੇ। ਤੇ ਦਵਾਈ ਵੀ ਤੇ ਲੈਣੀ ਨਾ, ਆਰਾਮ ਵੀ ਤੇ ਹੋਣਾ ਨਾ, ਮੈਂ ਸਕੂਨ ਵੀ ਤੇ ਕਹਿੰਦਾ ਆਣਾ। ਸਬਰ ਕਰ ਲੈਣੀ, ਤਕਲੀਫ ਝੱਲ ਲੈਣੀ, ਮੈਂ ਦਵਾਈ ਨਹੀਂ ਖਾਂਦੀ। Later. ਲੋ ਜੀ ਭਰਾ ਤੁਹਾਡਾ ਲੱਗਿਆ ਭਾਂਡੇ ਧੋਣ, ਤੇ ਆ ਭਾਂਡੇ ਧੋਣ ਕਿਉਂ ਲੱਗਿਆ? ਇਸ ਵਜ੍ਹਾ ਤੋਂ ਕਿ ਕੱਲ ਨੂੰ ਬੇਬੇ ਇਹ ਨਾ ਸਮਝੇ ਕਿ ਮੁੰਡਾ ਮੇਰਾ ਨਾ ਬੁੜੀ ਥੱਲੇ ਲੱਗਿਆ ਹੋਇਆ ਹੈ। ਤੇ ਮੈਨੂੰ ਇੱਕ ਮੇਰੇ ਦੋਸਤ ਨੇ ਦੱਸੀ, ਉਹਨੇ ਕਿਹਾ ਜੀ ਭਰਾ ਜੀ ਜੇ ਜ਼ਿੰਦਗੀ 'ਚ ਖੁਸ਼ਹਾਲੀ ਚਾਹੁੰਦਾ ਹੈ ਨਾ ਤੇ ਭਾਂਡੇ ਧੋਣ ਦੀ ਪ੍ਰੈਕਟਿਸ ਜਿਹੜੀ ਹੈ ਨਾ ਸਟਰੋਂਗ ਕਰ ਲਾ। ਅੱਛਾ ਮਤਲਬ ਤੈਨੂੰ ਭਾਂਡੇ ਧੋਣ ਦਾ ਆਰਡਰ ਆਵੇ ਤੇ ਤੂੰ 2 ਮਿੰਟ ਲਾਣੇ ਨੇ, ਇੰਜ ਨਹੀਂ ਕਰੇ ਇਹ ਇਸ ਤਰ੍ਹਾਂ ਕਰਕੇ ਤੇ ਲੋ ਜੀ ਭਾਂਡੇ ਸਾਈਡ ਤੇ। ਨਹੀਂ ਇਹ ਕਿਹੜਾ ਦੋਸਤ ਜਿਹੜਾ ਮਸ਼ਵਰੇ ਦੇਣ ਵਾਲਾ ਤੈਨੂੰ? ਜਿਹੜੇ ਵਿਆਹੇ ਨੇ ਸਾਰੇ ਮਸ਼ਵਰੇ ਦਿੱਤੇ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਨਾ ਜ਼ਿੰਦਗੀ 'ਚ ਚੋਰੀ ਸਾਹਿਬ ਤੁਸੀਂ ਸਕੂਨ ਚਾਹੁੰਦੇ ਨੇ ਨਾ ਤੇ ਇਹ ਇੱਕ ਪ੍ਰੈਕਟਿਸ ਵਾਹਜ ਪ੍ਰੈਕਟਿਸ ਐਸੀ ਆ ਲੋ ਕਰ ਲਓ ਕਿ ਉਹਨੂੰ ਭਾਂਡਾ। ਤੇ ਉਸ ਦੋਸਤ ਨੇ ਇਹ ਵੀ ਦੱਸਿਆ ਸਾਨੂੰ ਕਿ ਚੋਰੀ ਸਾਹਿਬ ਕਦੀ ਕਦਾਰ ਤੁਹਾਡੀ ਜਾਨ ਵੀ ਛੁੱਟ ਸਕਦੀ ਉਹ ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਂ ਹੁਣ ਭਾਂਡੇ ਧੋਣ ਲੱਗਿਆ, ਜੇ ਮੈਂ 2 ਕੱਪਾਂ ਨੂੰ ਸਾਬਣ ਨਹੀਂ ਲਾਇਆ ਤੇ ਉੱਤੋਂ ਸਾਡੀ ਚਲੇ ਗਈ ਹੈ ਬੱਤੀ, ਤੇ ਜਦੋਂ ਤੁਹਾਡੇ ਅੰਜ ਅਚਾਨਕ ਲਾਈਟ ਚਲੀ ਜਾਵੇ ਨਾ ਉਦੋਂ ਤੁਹਾਡੀ ਜਾਨ ਵੀ ਛੁੱਟ ਸਕਦੀ ਹੈ। ਮਤਲਬ ਇਹ ਮੌਕਾ ਕਦੀ ਕਦਾਰ ਹੁੰਦਾ ਜਦੋਂ ਜ਼ਿੰਦਗੀ ਸਾਥ ਦੇਵੇ। ਇਹ ਕੰਮ ਚੰਗਾ ਨਹੀਂ ਹੈਗਾ। ਕਿਵੇਂ? ਇਹ ਹੁਣ ਕੰਮ ਚੰਗਾ, ਚਲੋ ਮਾਂ ਦੀ ਖਿਦਮਤ ਕਰਦਾ ਵਾ। ਅੱਛਾ ਮਾਂ ਦੇ ਵਾਸਤੇ ਧੋ ਸਕਦੇ, ਬੁੜੀ ਵਾਸਤੇ ਨਹੀਂ ਧੋ ਸਕਦੇ। ਬੀਵੀ ਕਾਹਦੇ ਵਾਸਤੇ ਲੈਂਦੇ ਆ ਮਰਦ? ਸ਼ਾਦੀ ਕਿਉਂ ਕਰਦੇ ਆ? ਸ਼ਾਦੀ ਕਰਕੇ ਉਹਨਾਂ ਕੋਲੋਂ ਖਿਦਮਤ ਕਰਾਉਣਾ। ਤੁਸੀਂ ਉਹਨਾਂ ਦੀ ਖਿਦਮਤ ਕਰੋ, ਜਿਹੜਾ ਉਹਨਾਂ ਦਾ ਹੱਕ ਹਕੂਕ ਉਹਨਾਂ ਨੂੰ ਦਿਓ। ਇਹ ਨਹੀਂ ਕਿ ਉਹਨਾਂ ਨੂੰ ਭਾਂਡੇ ਧੋ ਕੇ ਦਿਓ ਤੇ ਬੋਕਰਾ ਫੇਰ ਕੇ ਦਿਓ। ਉਹ ਕਾਹਦੇ ਲਈ ਲਿਆਜੇ? ਇਹ ਸਿਆਣਿਆਂ ਦੇ ਕੁੱਡਣੀ ਵੀ ਸਿਹੜੀ ਤੇ ਹੱਥ ਸੜਾਉਣੇ ਪਏ ਉਹੀ। ਫਿਰ ਕੁੱਡਲੀਆਂ ਲੈਣ ਦੀ ਕੀ ਲੋੜ? ਫਿਰ ਆਪਦਾ ਹੀ ਮੱਥਾ ਮਾਰਦਾ, ਆਪ ਹੀ ਹੱਥ ਸੜਾਉਂਦਾ ਰਵੇ। ਐਵੇਂ ਗੱਲ ਠੀਕ ਹੈ ਜੀ, ਇਹ ਇੱਕ ਅੱਛਾ ਮੈਸੇਜ ਹੈ। ਠੀਕ ਹੈ, ਇੰਜੋਏ ਕਰਨਾ ਹੈ, ਹਾਂਜੀ ਈਜ਼ੀ ਰਹਿਣਾ, ਠੀਕ ਹੈ ਨਾ। ਬੇਗਮ ਨੂੰ ਕੱਪੜੇ ਲੈ ਕੇ ਦੋ, ਉਹਨੂੰ ਪੈਸੇ ਦੋ, ਉਹਨੂੰ ਜਿਹੜੀ ਚੀਜ਼ ਮੰਗਦੀ ਉਹ ਲਿਆ ਕੇ ਦੋ, ਉਹਨੂੰ ਹਾਂ ਖਾਣਾ ਪਕਾਉਣ ਦਾ ਨਹੀਂ ਦਿਲ ਤੇ ਖਾਣਾ ਬਾਹਰੋਂ ਆਰਡਰ ਕਰਦੇ ਹਾਂ। ਹਾਂ ਇਹ ਕਰ ਸਕਦਾ। ਇਹ ਨਹੀਂ ਕਿ ਹੁਣ ਬੇਗਮ ਮੰਜੇ ਤੇ ਬੈਠੀ ਹੈ ਕਹੇ ਸੋਹਣੇ ਭਾਂਡੇ ਧੋਣਾ ਬੋਕਰ ਮਾਰਨੇ ਬਹੁਤ ਵੱਡਾ ਗੁਨਾਹ। ਸਾਰੇ ਭਾਂਡੇ ਧੋ ਤੇ ਕੱਪੜੇ ਧੋ ਨਾ, ਇਹ ਬੁੜੀਆਂ ਦਾ ਕੰਮ ਹੈ, ਬੁੜੀਆਂ ਨੂੰ ਕਰਨਾ ਚਾਹੀਦਾ ਵਾ। ਜਿਹੜਾ ਤੇ ਜਿਹੜੀਆਂ ਇੰਜ ਬੰਦਿਆਂ ਕੋ ਕਰਾਉਂਦੀਆਂ ਨੇ ਉਹਨਾਂ ਵਾਸਤੇ ਤੁਹਾਡਾ ਕੀ ਮੈਸੇਜ? ਉਹ ਗਲਤ ਕਰ ਰਹੀਆਂ ਆਪਦੇ ਮਜ਼ਾਜੀ ਖੁਦਾ ਨੂੰ ਨਾ। ਉਹ ਚਾਹੁੰਦੀਆਂ ਕਿ ਇਹਨੂੰ ਨੌਕਰ ਬਣਾ ਕੇ, ਜਿਹੜੀਆਂ ਨੌਕਰ ਬਣਾਉਂਦੀਆਂ ਨਾ ਆਪਦੇ ਬੰਦੇ ਨੂੰ, ਉਹ ਫਿਰ ਨੌਕਰ ਦੀਆਂ ਬੀਵੀਆਂ ਨਕਰਾਣੀਆਂ ਹੁੰਦੀਆਂ, ਸ਼ਹਜ਼ਾਦੀਆਂ ਨਹੀਂ ਹੁੰਦੀਆਂ। ਆਏ ਲੋ ਜੀ ਬੱਤੀ ਆ ਗਈ ਹੈ, ਠੀਕ ਹੈ। ਤੇ ਮੈਂ ਹੁਣ ਮੈਨੂੰ ਤੁਸੀਂ ਨੌਕਰ ਬਣਾਇਆ ਕਿ ਨਹੀਂ? ਜਿਹੜੀਆਂ ਬੀਵੀਆਂ ਆਪਦੇ ਸ਼ੋਹਣਾ ਨੂੰ ਸ਼ਹਜ਼ਾਦੇ ਬਣਾਉਂਦੀਆਂ ਤੇ ਉਹ ਹੀ ਸ਼ਹਜ਼ਾਦਿਆਂ ਦੀਆਂ ਤੇ ਬਾਦਸ਼ਾਹਾਂ ਦੀਆਂ ਬੀਵੀਆਂ ਹੁੰਦੀਆਂ ਨੇ। ਨੌਕਰ ਬਣਾ ਕੇ ਫਿਰ ਨੌਕਰਾਣੀਆਂ ਹੀ ਬਣਦੀਆਂ। ਤੇ ਮਤਲਬ ਹੁਣ ਮੈਂ ਫਿਰ ਤੁਹਾਡਾ ਸ਼ਹਜ਼ਾਦਾ ਪੁੱਤਰ ਹਾਂ ਤੇ ਹੁਣ ਮੈਂ ਫਿਰ ਭਾਂਡੇ ਨਾ ਧੋਵਾਂ? ਨਾ ਪੁੱਤਰ ਨਾ ਧੋ, ਮੈਂ ਆਪੇ ਕੁਰਸੀ ਤੇ ਮੈਂ ਰੱਖੀ ਸੀ, ਤੂੰ ਤਾਂ ਆਪੇ ਹੀ ਲੱਗਾ ਧੋਣਾ। ਨਹੀਂ ਜੀ ਮੈਂ ਆਪਦੀ ਮਰਜ਼ੀ ਨਾਲ ਲੱਗਾ, ਬੇਬੇ ਨੇ ਕੁਰਸੀ ਰੱਖੀ ਸੀ। ਮੈਂ ਕਿਹਾ ਹੁਣ ਬਾਜੀ ਜਿਹੜਾ ਨਾ ਨਹੀਂ ਆਈ, ਬਾਜੀ ਗਈ ਸੀ ਕਹਿੰਦੀ 14 ਅਗਸਤ ਤੇ ਮੈਂ ਜਿਹੜਾ ਨਾ ਆਪਦੇ ਨਾਨਕਿਆਂ ਤੇ ਨਹੀਂ ਗਈ, ਤੇ ਮੈਂ ਆਪਦੇ ਨਾਨਕਿਆਂ ਤੋਂ ਟੂਰ ਕਰਕੇ ਆਣਾ। ਬਾਜੀ ਗਈ ਸੀ ਟੂਰ ਤੇ ਨਹੀਂ ਆਈ। ਹੁਣ ਅੱਗੇ ਮੈਂ ਪਹਿਲੇ ਜੀ ਝਾੜੂ ਮਾਰਿਆ, ਸਫਾਈ ਕੀਤੀ, ਕਿਉਂਕਿ ਬੇਬੇ ਦੇ 2 ਦਿਨ ਹੋ ਗਏ ਕਮਰ 'ਚ ਬੜੀ ਦਰਦ ਸੀ, ਨਹੀਂ ਕਰ ਸਕਦੇ। ਇਹ ਚੈੱਕ ਕਰੋ ਥੱਲੇ ਸਾਫ ਸ਼ਫਾਫ ਹੋ ਗਿਆ, ਤਪੜੀ ਨਹੀਂ ਪਾਈ ਲਾਈ, ਮੈਂ ਇਕੱਲਾ ਝਾੜੂ ਮਾਰਿਆ। ਹੁਣ ਜਿਹੜੇ ਸਾਡੇ ਭਾਂਡੇ ਇਕੱਠੇ ਹੋਏ ਪਏ ਸੀ 4 ਕੁ ਭਾਂਡੇ ਨੇ, ਮੈਂ ਕਿਹਾ ਜਲਦੀ ਨਾਲ ਮੈਂ ਜਿਹੜਾ ਭਾਂਡੇ ਧੋ, ਹੁਣ ਮੈਂ ਇਸ ਤਰ੍ਹਾਂ ਕਰਕੇ ਜਾਣਾ ਤੇ ਭਾਂਡੇ 5 ਮਿੰਟ 'ਚ ਧੋ ਕੇ ਵਾਪਸ ਆ ਜਾਣਾ। ਮੀਆਂ ਬੀਵੀ ਇਕੱਲੇ ਰਹਿੰਦੇ ਆ, ਨਹੀਂ ਕਰ ਸਕਦੇ, ਨੌਕਰਾਨੀ ਦਾ ਬੰਦੋਬਸਤ ਨਹੀਂ ਹੋ ਸਕਦਾ, ਫਿਰ ਹੱਕ ਬਣਦਾ। ਬੀਵੀ ਬਿਮਾਰ ਹੈ ਤੇ ਸ਼ੋਹਰ ਦਾ ਫਿਰ ਹੱਕ ਬਣਦਾ ਕਿ ਬੱਚੇ ਅਗਰ ਬੀਵੀ ਸਿਹਤਮੰਦ ਹੋਵੇ, ਬਸ ਜਾਣ ਕੇ ਮੈਂ ਬੈਠੀ ਮੈਂ ਨਹੀਂ ਡਰਾਮੇ ਕਰਦੀ ਹੈ ਤੇ ਉਹ ਫਿਰ ਜਨਮੀ ਆ। ਫਿਰ ਫੜ ਕੇ ਬੀਵੀ ਤੋਂ ਨਹੀਂ ਲਾ ਦਿਓ, ਗੁੱਤ ਫੜੋ ਤੇ ਇਹਨੂੰ ਮਰੋੜ ਦਿਓ। ਹਾਂ ਹਾਂ ਉਹਨੂੰ ਫਿਰ ਇੱਕੋ ਹੀ ਰਾਹ ਵਿਖਾ ਦੋ, ਬੀਬੀ ਮੈਂ ਤੈਨੂੰ ਲਿਆਂਦਾ ਸੀ ਆਪਦਾ ਆਪ ਸੰਭਾਲਣ ਵਾਸਤੇ, ਤੇ ਜੇ ਤੂੰ ਮੈਨੂੰ ਨਹੀਂ ਸੰਭਾਲਣਾ ਤੇ ਫਿਰ ਰਾਹ ਪਿਆ ਵਾ, ਤੂੰ ਜਾਣ ਤੇ ਤੇਰਾ ਕੰਮ। ਆਏ ਕੀ ਬਾਤ ਹੈ 100 ਲਫ਼ਜ਼ਾਂ ਦੀ ਗੱਲ ਕਰ ਛੱਡੀ ਬੇਬੇ। ਹੁਣ ਮੈਂ ਛੇਤੀ ਪਹਿਲੇ ਭਾਂਡੇ ਧੋ ਲਵਾਂ, ਹੈ ਫਿਰ ਨਾ ਬੱਤੀ ਜਾਂਦੀ ਜਿਹੜੀਆਂ ਧੀਆਂ ਸੋਹਣੀਆਂ ਘਰ ਵਸਾਉਂਦੀਆਂ ਨਾ, ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦੀਆਂ, ਬਰਦਾਸ਼ਤ ਕਰਦੀਆਂ, ਆਪਦੇ ਘਰ ਤਾਂ ਸੰਭਾਲਦੀਆਂ। ਜੀ ਹਾਈ ਸਾਹਿਬ ਚੈੱਕ ਕਰੋ, ਕੰਜ ਮੈਂ ਕਹਿੰਦਾ ਕਲੀਨ ਕਰ ਛੱਡਿਆ, ਸਾਰੇ ਭਾਂਡੇ ਧੋ ਕੇ ਐ ਜੋੜ ਕੇ ਬਿਲਕੁਲ ਐ ਐਂਟੀਫਿਸ਼ਲ ਕਰ ਛੱਡਿਆ। ਠੀਕ ਹੈ ਪੁੱਤਰ ਸ਼ੁਕਰੀਆ ਅੱਲਾਹ ਸ਼ੁਕਰੀਆ। ਕਰੇ। ਹਾਂ ਤੇ ਹੁਣ ਜਿਹੜਾ ਇਹ ਨਹੀਂ ਕਹਿਣਾ ਤੁਸੀਂ ਕਿ ਜਿਹੜਾ ਪੁੱਤਰ ਨਾਲ ਕੰਮ ਨਹੀਂ ਕਰਦਾ। ਤੁਸੀਂ ਲੋਕੀ ਬਹੁਤ ਕਮੈਂਟ ਕਰਦੇ ਕਿ ਸਲਮਾਨ ਭਾਈ ਤੂੰ ਮਦਦ ਨਹੀਂ ਕਰਦਾ। ਮੈਂ ਘਰ ਦੇ ਸਾਰੇ ਕੰਮ ਕਰਦਾ, ਠੀਕ ਹੈ। ਬਸ ਇਹ ਹੈ ਕਿ ਉਹ ਕੰਮ ਕੈਮਰੇ ਦੇ ਸਾਹਮਣੇ ਨਹੀਂ ਮੈਂ ਕਰਦਾ, ਕਿਉਂਕਿ ਜ਼ਾਹਰੀ ਗੱਲ ਆ ਘਰ ਦੇ ਕੰਮ ਜਿਹੜੇ ਹੁੰਦੇ ਨੇ ਉਹ ਹੁਣ ਕੈਮਰੇ ਦੇ ਸਾਹਮਣੇ ਥੋੜੀ ਕਰਨਾ ਹੁੰਦੇ, ਕਿਉਂਕਿ ਹੁਣ ਮੈਂ ਇਕੱਲਾ ਜਾਣਾ, ਮੈਂ ਬਾਹਰ ਦੇ ਵੀ ਕਰਨੇ, ਮੈਂ ਘਰ ਦੇ ਵੀ ਕਰਨੇ, ਸਾਰਾ ਆਉਣ ਜਾਣ ਵੀ ਦੇਖਣਾ, ਕੋਈ ਆਇਆ ਗਿਆ ਮਹਿਮਾਨ, ਕੋਈ ਯਾਰ ਬੇਲੀ ਸੋ ਜੋ ਵੀ ਆਂਦਾ ਗਾਂਦਾ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਫਿਰ ਇਕੱਲੇ ਨੇ ਨਿਬੜਨੇ ਹੁੰਦੇ, ਕਿਉਂਕਿ ਵੈਸੇ ਜੇ ਹੈ ਕਿ ਕੋਈ 2 ਬੰਦੇ ਹੋਣ ਘਰ ਦੇ ਵਿੱਚ, ਕੋਈ ਦੂਸਰਾ ਬੰਦਾ ਹੁੰਦਾ, ਕੋਈ ਆਇਆ ਗਿਆ ਤੇ ਫਿਰ ਘਰੋਂ ਮੈਂ ਅਗਰ ਬਾਹਰ ਵੀ ਹੋਵਾਂ, ਕੋਈ ਬੰਦਾ ਘਰੇ ਆ ਗਿਆ, 100 ਮਸਲਾ ਮਸਾਇਲ ਹੋ ਗਿਆ, ਮੈਂ ਉੱਥੋਂ ਫੌਰੀ ਵਾਪਸ ਹੋਣਾ, ਸਾਰੇ ਦੇ ਸਾਰੇ ਕੰਮ ਛੱਡ ਕੇ ਪਹਿਲੇ ਘਰ ਦਾ ਕੰਮ ਨਿਬੇੜਨਾ, ਉਸ ਤੋਂ ਬਾਅਦ ਫਿਰ ਜਾ ਕੇ ਆਪਣਾ ਦੂਸਰਾ ਕੰਮ ਕਰਨਾ। ਅਕਸਰ ਮੈਨੂੰ ਇਹ ਵੀ ਹੁੰਦਾ ਹੈ ਕਿ ਮੈਂ ਕਿਤੇ ਬਾਹਰ ਕੰਮ ਗਿਆ, ਠੀਕ ਹੈ, ਮੈਨੂੰ 3-3 ਦਫਾ ਘਰੇ ਆਉਣਾ ਪੈਂਦਾ। ਅਚਾਨਕ ਘਰੋਂ ਫੋਨ ਆ ਗਿਆ ਜੀ, ਕੋਈ ਮਹਿਮਾਨ ਆ ਗਿਆ, ਮੈਂ ਫਿਰ ਘਰੇ ਆਉਣਾ ਪਿਆ, ਠੀਕ ਹੈ, ਜਾਂ ਕੋਈ ਇਹ ਮਸਲਾ ਬਣ ਗਿਆ, ਮੈਨੂੰ ਫਿਰ ਘਰੇ ਆਉਣਾ ਪਿਆ।
ਮੈਂ ਹੁਣ ਜਿਸ ਤਰ੍ਹਾਂ ਉਸ ਦਿਨ ਪੰਪ ਖਰਾਬ ਹੋ ਗਿਆ, ਠੀਕ ਹੈ, ਮੈਂ ਐਮਰਜੈਂਸੀ ਦੇ ਵਿੱਚ ਮੈਂ ਉਸ ਦਿਨ ਲਾਹੌਰ ਜਾਣਾ ਸੀ, ਮੈਂ ਨਹੀਂ ਜਾ ਸਕਿਆ ਕਿਉਂ ਪੰਪ ਦਾ ਮਸਲਾ, ਮੈਂ ਉਹਦੇ ਮੇਰਾ ਲਾਹੌਰ ਦਾ ਪਲਾਨ ਹੀ ਕੈਂਸਲ ਹੋ ਗਿਆ। ਕਿਉਂ? ਮੇਰੇ ਪੰਪ ਨੇ 3 ਦਿਨ ਲੈ ਲਏ। ਪਹਿਲੇ ਦਿਨ ਪੰਪ ਖਰਾਬ ਹੋ ਗਿਆ, ਪੂਰਾ ਦਿਨ ਲਾ ਕੇ ਪੰਪ ਚੇਂਜ ਕੀਤਾ, ਅਗਲੇ ਦਿਨ ਉਹਦੀ ਲੀਕੇਜ ਹੋਣ ਲੱਗੀ, ਤੀਸਰੇ ਦਿਨ ਫਿਰ ਉਹਦਾ ਜਿਹੜਾ ਆਟੋ ਵਾਲਾ ਕੰਮ ਸੀ ਉਹ ਖਰਾਬ, ਟੈਂਕੀ ਉੱਤੋਂ ਵਗੀ ਜਾਂਦੀ ਸੀ, ਉਹ ਸਹੀ ਸੂਈ ਕਰਾਇਆ। ਵੇਟਰ ਦਾ ਹੁੰਦਾ, ਵੇਟਰ ਦਾ ਕਹਿਣਾ ਇਲੈਕਟ੍ਰੀਸ਼ੀਅਨ ਦਾ ਇੰਤਜ਼ਾਰ ਕਰਦੇ ਕਰਦੇ ਪੂਰਾ ਦਿਨ ਲੰਘ ਗਿਆ। ਤੇ ਇਸੇ ਤਰ੍ਹਾਂ ਮਾਮਲਾਤ ਚੱਲਦੇ ਰਹਿੰਦੇ ਜ਼ਿੰਦਗੀ ਦੇ। ਤੇ ਹੁਣ ਜੀ ਆਪਣੇ ਰਾਤ ਹੋ ਗਈ ਬਾਹਰ, ਹਲਕੀ ਜੀ ਬਾਰਿਸ਼ ਹੋਈ ਸੀ, ਲੇਕਿਨ ਉਹਦੇ ਬਾਵਜੂਦ ਬੇਬੇ ਗਰਮੀ ਨਹੀਂ ਕਿਉਂ ਹੋ ਗਈ? ਗਰਮੀ ਬਾਰਿਸ਼ ਆਵੇਗੀ, ਬੱਦਲ ਬਣੇ ਖੜੇ ਨੇ ਤਾਂ ਵਾਸਤੇ ਆਵਾਜ਼ ਹੁੰਦੀ ਹੈ। ਚਲੋ ਮੈਂ ਨਾ 2 ਰੋਟੀਆਂ ਲਾ ਲਈ, ਮੇਰੀ ਰੋਟੀ ਖਾ ਲਾ ਤੇ ਫਿਰ ਵਾਕ ਤੇ ਲਿਆ ਚੱਲ ਮੈਨੂੰ ਵੀ ਨਾਲ। ਅੱਗੇ ਗਈ ਸੀ ਤੇ ਵਿੱਚ ਮੀਂਹ ਆ ਗਿਆ, 2 ਕਦਮ ਉੱਥੇ ਗਈ ਤੇ ਕੰਨਾਂ ਡਿੱਗ ਲਿਆ, ਮੈਂ ਭੱਜ ਕੇ ਫੇਰ ਵਾਪਸ ਆ ਗਈ ਤੇ ਨਾ ਗਈ। ਹੁਣ ਮੈਂ ਰੋਟੀ ਬਣਾਉਣੀ ਆ ਤੇ ਤੂੰ ਛੇਤੀ ਜਿਹੜਾ ਤੇਰਾ ਕਰਨ ਦਾ ਉਹ ਕਰ ਲਾ, ਆਪਦਾ ਟਿਕਟੋਕ ਲਾ ਲਾ ਜੀ। ਚਲੋ ਠੀਕ ਹੈ ਜੀ, ਮੈਂ ਆਪਦੇ ਸਾਰੇ ਕੰਮ ਖਤਮ ਕਰ ਲੈਣਾ, ਤੁਸੀਂ ਆਪਣਾ ਰੋਟੀ ਪਕਾਓ। ਰੋਟੀ ਖਾ ਕੇ ਚੱਲਦੇ ਨਾ ਦੋਵੇਂ। ਤੇ ਰੋਟੀ ਖਾ ਕੇ ਜਾਵਾਂਗੇ ਨਾ, ਇੱਕ ਰੋਟੀ ਬਣਾਉਣੀ ਆ, ਹੋਰ ਕਿੰਨੀਆਂ ਕੁ ਬਣਾਉਣੀਆਂ? ਬਸ ਠੀਕ ਹੈ, ਮੈਂ ਤੇ ਖਾਣੀ ਨਹੀਂ, ਤੁਸੀਂ ਖਾਣੀ ਆਪਣੇ ਲਈ ਪਕਾ ਲਓ। ਇੱਕ ਰੋਟੀ। ਬਸ ਠੀਕ ਹੈ, ਰੋਟੀ ਖਾ ਕੇ ਤੇ ਫਿਰ ਵਾਕ ਤੇ ਨਿਕਲਦੇ ਆ, ਨਾਲੇ ਬੇਬੇ ਪਕਾ ਕੇ ਤਾਂ ਕੰਮ ਖਤਮ ਕਰ ਲਏ। ਮੇਰੇ ਵੀ ਥੋੜ੍ਹੇ ਜਿਹੇ ਕੰਮ ਪੈਂਡਿੰਗ ਨੇ, ਇੱਕ ਵੀਡੀਓ ਐਡਿਟ ਕਰਨੀ ਹੈ, ਮੈਂ ਉਹ ਕਰ ਲਵਾਂ ਬਸ। ਠੀਕ ਹੈ, ਅੱਜ ਕੱਲ੍ਹ ਤੁਹਾਡੇ ਭਰਾ ਕੋਲ ਪ੍ਰੋਜੈਕਟ ਤੇ ਕੋਈ ਆ ਨਹੀਂ ਰਿਹਾ। ਹਾਂ, ਅਗਰ ਕਿਸੇ ਨੇ ਵੈਬਸਾਈਟ ਵਗੈਰਾ ਬਣਵਾਉਣੀ ਤੁਸੀਂ ਕੰਟੈਕਟ ਕਰ ਸਕਦੇ ਜੀ। ਅੱਜ ਕੱਲ੍ਹ ਤੁਹਾਡਾ ਭਰਾ ਵਿਹਲਾ, ਪਿਛਲੇ 1 ਹਫ਼ਤੇ ਤੋਂ ਕੋਈ ਪ੍ਰੋਜੈਕਟ ਨਹੀਂ ਆ ਰਿਹਾ। ਲੋ ਜੀ, ਖਾਣਾ ਵਗੈਰਾ ਖਾ ਲਿਆ ਸੀ ਅਲਹਮਦੁਲਿਲਾ। ਤੇ ਮੈਂ ਬੇਬੇ ਨੂੰ ਕਿਹਾ ਜੀ ਬੇਬੇ ਆ ਜਾਓ ਹੁਣ ਜਿਹੜਾ ਵਾਕ ਤੇ ਚੱਲੀਏ, ਬਾਰਿਸ਼ ਹੋਈ ਹੈ ਬਾਹਰ, ਹਲਕਾ ਹਲਕਾ ਪਾਣੀ, ਚਲੋ ਫੜਾਓ ਹਾਂ, ਆ ਜਾਓ ਜੀ। ਇੱਥੇ ਬਸ ਥੋੜਾ ਜਿਹਾ ਇੱਥੇ ਕਿ ਨਹੀਂ, ਉਹ ਨੁੱਕਰ ਤੱਕ ਤੁਰਨਾ ਤੁਸੀਂ। ਉਹ ਇੰਨਾ ਮੇਰੇ ਕੋਲ ਨਹੀਂ ਤੁਰਿਆ ਜਾਣਾ। ਚੱਲ ਤੁਰੋ ਸਹੀ ਨਾ, ਆ ਲਓ ਠੀਕ ਹੈ, ਇੰਨਾ ਕਰ ਤੁਰੇ ਨਾ, ਉਹ ਗਲੀ ਦੀ ਨੁੱਕਰ ਤੱਕ ਤੁਸੀਂ ਜਾਣਾ, ਉੱਥੋਂ ਵਾਪਸੀ ਤੇ ਆ ਕੇ ਤੁਹਾਡੀ ਬੱਸ ਹੋ ਜਾਣੀ। ਬਸ ਠੀਕ ਹੈ, ਮੈਂ ਫਿਰ ਦਰਦ ਕਰਦੀ। ਤੁਸੀਂ ਜਿੰਨੀ ਜ਼ਿਆਦਾ ਵਾਕ ਕਰੋਗੇ ਨਾ ਉਨੀ ਜ਼ਿਆਦਾ ਲੱਕ ਦੀ ਦਰਦ ਘਟੇਗੀ। ਕਰਦੀ ਤਾਂ ਸੀ ਤੇ ਹੁਣ ਕੱਲ ਲੇਕਿਨ ਦੇਖੋ ਹੁਣ ਉੱਥੋਂ ਤੱਕ ਆਪਣਾ ਸਿਰਫ ਔਰ ਸਿਰਫ ਮੈਕਸਿਮਮ ਵੀ ਲੱਗਿਆ ਤੇ 10 ਸੈਕਿੰਡ ਦਾ ਡਿਸਟੈਂਸ ਹੈ। ਦੇਖੋ ਅੱਧੀ ਗਲੀ ਆਪਾਂ ਕ੍ਰੋਸ ਕਰ ਲਈ, ਠੀਕ ਹੈ, ਹਜੇ ਆਪਾਂ ਨੂੰ ਕਿੰਨਾ ਕੁ ਟਾਈਮ ਹੈ, ਅਜੇ ਸਿਰਫ ਔਰ ਸਿਰਫ ਆਪਾਂ ਬਾਹਰ ਨਿਕਲੇ ਹਾਂ। ਅੱਜ ਇੰਨੀ ਸ਼ਦੀਦ ਗਰਮੀ ਹੈ, ਦੇਖੋ ਬੂਟੇ ਦਾ ਕੋਈ ਪੱਤਾ ਨਹੀਂ ਹਿਲਦਾ ਪਿਆ, ਕਿਸ ਤਰ੍ਹਾਂ ਸਟਕ ਹੋਏ ਵੀ ਹਰ ਚੀਜ਼, ਪੱਤੇ ਸੁੱਤੇ। ਹਾਂ, ਇਹ ਵੀ ਕਨਸੈਪਟ ਠੀਕ ਹੈ, ਪਿੰਡਾਂ ਦੇ ਵਿੱਚ ਕਹਿੰਦੇ ਸੀ ਰਾਤ ਨੂੰ ਬੂਟੇ ਸੋ ਰਹੇ ਆ, ਮਤਲਬ ਮਗਰਬ ਤੋਂ ਬਾਅਦ ਬੂਟਾ ਸੋ ਰਿਹਾ, ਮਤਲਬ ਮਗਰਬ ਤੋਂ ਬਾਅਦ ਜਦੋਂ ਮਗਰਬ ਦੀ ਅਜ਼ਾਨ ਹੋ ਜਾਵੇ ਪਿੰਡ ਦੇ ਵਿੱਚ ਨਾ ਤੁਸੀਂ ਬੂਟਾ ਹਿਲਾਉਣਾ, ਨਾ ਬੂਟੇ ਦੇ ਉੱਤੇ ਚੜ੍ਹਨਾ, ਬੂਟੇ ਨੂੰ ਕੁਝ ਵੀ ਨਹੀਂ ਕਰਨਾ। ਠੀਕ ਹੈ, ਹੈਵੀ ਕਨਸੈਪਟ ਠੀਕ ਸੀ। ਅੱਜ ਮੈਨੂੰ ਲੱਗਦਾ ਸਾਰੇ ਦੇ ਸਾਰੇ ਬੂਟੇ ਨਾ ਤਾਂਹੀਓ ਸੁੱਤੇ ਪਏ, ਬਿਲਕੁਲ ਖਾਮੋਸ਼ੀ ਹੋਈ ਪਈ ਹੈ। ਸਿਰਫ ਉੱਥੋਂ ਤੱਕ ਤੁਸੀਂ ਜਾਣਾ, ਅੱਧਾ ਹੋ ਗਿਆ, ਬਸ ਹੋ ਗਿਆ ਵਾਪਸੀ। ਹੁਣ ਨਹੀਂ ਨਹੀਂ ਤੁਰਿਆ ਜਾਂਦਾ, ਮੈਂ ਡਿੱਗ ਪੂੰਗੀ। ਬੇਬੇ ਗਈ ਹੈ ਥੱਕ, ਵਾਪਸੀ ਹੋ ਗਈ। ਹੁਣ ਉਹ ਸਾਹਮਣੇ ਬਿਲਕੁਲ ਆਪਣੇ ਜਿਹੜਾ ਨਾ ਇਹ ਹਾਲ ਦੇ ਵਿੱਚ ਪਈ ਹੋਈ ਚੇਅਰ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਠੀਕ ਹੈ, ਹੁਣ ਇਹ ਚੇਅਰ ਜਿਹੜੀ ਨਾ ਇਹਨੂੰ ਬੇਬੇ ਮਿਸ ਕਰਦੀ ਪਈ ਹੈ। ਹੁਣ ਬਸ ਟਾਈਮ ਜਿਹੜਾ ਨਾ ਹੁਣ ਚੇਅਰ ਤੇ ਪਹੁੰਚਿਆ। ਸਾਨੂੰ ਤੰਦਰੁਸਤੀ ਦੇ ਅੱਲਾਹ ਪਾਕ। ਇਹ ਜਿਹੜਾ ਨਾ ਕਮਰ ਦੀ ਦਰਦ ਹੈ ਨਾ, ਇਹਦੀ ਵਜ੍ਹਾ ਤੋਂ ਜ਼ਿਆਦਾ ਨਹੀਂ ਤੁਰਿਆ ਜਾਂਦਾ, ਇਹਦੀ ਵਜ੍ਹਾ ਤੋਂ ਜ਼ਿਆਦਾ ਦੇਰ ਨਹੀਂ ਤੁਰਿਆ ਜਾਂਦਾ। ਭੈਣ ਭਰਾ ਜਾਣਦਾ ਹੈ ਨਾ ਮੋਹਰੇ ਵਾਲੇ ਬੰਦੇ ਦਾ। ਅੱਜ ਤੇ ਹੁਣ ਸੂਰ ਵਾਲਾ ਕਿਸੇ ਨੇ ਦੱਸਿਆ ਸੀ, ਠੀਕ ਹੈ, ਉੱਥੇ ਵੀ ਗਏ, ਉਹਦੇ ਕੋਲ ਪਹਿਲੇ ਲਾਹੌਰ ਮੈਂ ਮੈਡੀਸਨ ਲਈ, ਲੇਕਿਨ ਜਿਹੜਾ ਨਾ ਮੋਹਰੇ ਦਾ ਮੈਨੂੰ ਕਹਿੰਦੇ ਆਰਾਮ ਹੀ ਨਹੀਂ ਆਉਂਦਾ। ਐਮਰਜੈਂਸੀ ਥੋੜੇ ਦਿਨ ਰਿਹਾ ਇਹ ਤੋਂ ਬਸ ਹੁਣ ਥੋੜਾ ਜਿਹਾ ਡਿਸਟੈਂਸ ਰਹਿ ਗਿਆ, 4 ਕਰਮਾਂ ਰਹਿ ਗਈਆਂ ਟੋਟਲੀ 4 ਕਰਮ। ਬਸ ਇਹ ਤੁਸੀਂ ਹੁਣ ਇੱਥੋਂ ਅਗਰ ਤੁਸੀਂ ਸਪੀਡ ਨਾਲ ਜਾਓਗੇ ਨਾ ਤੇ ਜਲਦੀ ਡਿਸਟੈਂਸ ਕਵਰ ਭੱਜ ਕੇ 1 2 3 ਗੋ ਕਰਕੇ ਫੜਾਓ। ਦੂਜਾ ਖਿੱਚਣਾ ਕੀ, ਹੁਣ ਤੁਹਾਨੂੰ ਹੱਥ ਫੜ ਕੇ ਚੜਾਉਣਾ ਨਹੀਂ ਹੈ। ਅੱਲਾਹੁ ਅਕਬਰ, ਬਿਸਮਿਲ੍ਲਾ। ਲੋ ਜੀ, ਸ਼ੇਰ ਦੀਆਂ ਲੱਤਾਂ ਲੁੱਤਾਂ ਘੁੱਟ ਦਿਓ ਥੋੜੀਆਂ ਜਿਹੀਆਂ। ਸ਼ੇਰ ਗਿਆ ਹੈ ਆਪਣਾ ਥੱਕ ਹੈ, ਸ਼ੇਰ ਥੱਕ ਗਿਆ। ਸ਼ੇਰ ਨੂੰ ਮਾੜਾ ਜਿਹੜਾ ਨਾ ਲੱਤਾਂ ਲੁੱਤਾਂ ਘੁੱਟ ਦਈਏ ਤੇ ਫਿਰ ਮੈਂ ਚੇਂਜ ਕਰਕੇ ਵਾਕ ਤੇ ਨਿਕਲੇ, ਕਿਉਂਕਿ ਕੱਪੜਿਆਂ 'ਚ ਕੀ ਵਾਕ ਹੋਣੀ, ਕਾਟਨ ਦੇ ਕੱਪੜੇ ਨੇ ਤੇ ਪਸੀਨਾ ਪਸੀਨੀ ਤੇ ਪਹਿਲੇ ਹੀ ਹੋ ਗਏ ਨੇ ਆਪਣੇ ਸਾਰੇ ਦੇ ਸਾਰੇ। ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਪਹਿਲੇ ਬੇਬੇ ਦਾ ਬਲੱਡ ਜਿਹੜਾ ਨਾ ਹਾਈ ਹੁੰਦਾ ਸੀ, ਲੇਕਿਨ ਕੱਲ ਦਾ ਬੀਪੀ ਲੋ ਹੋ ਰਿਹਾ ਬਾਰ-ਬਾਰ। ਕੱਲ ਬੀਪੀ ਹਾਈ ਸੀ ਆਪਣਾ, ਕੱਲ ਬੀਪੀ ਗੋਲੀ ਖਾਦੀ ਹੈ, ਕੱਲ ਬੀਪੀ ਜ਼ਿਆਦਾ ਹਾਈ ਸੀ, 190 ਬਾਏ ਕਿੰਨਾ ਸੀਗਾ, 150 ਪਲੱਸ 145 ਇੱਥੇ ਰਹਿ ਰਿਹਾ ਸੀ। 2 ਦਫਾ ਨਹੀਂ ਤੇ ਬੀਪੀ ਦੀ ਗੋਲੀ 2 ਤੋਂ 3 ਦਿਨ ਬਾਅਦ 1 ਦਫਾ ਖਾਣੀ ਪੈਂਦੀ, ਲੇਕਿਨ ਅੱਜ ਬੀਪੀ ਲੋ ਹੈ। ਅੱਜ ਬਹੁਤ ਲੋ ਆ। ਇਹ ਮਤਲਬ ਸਵੇਰ ਆਪਾਂ ਜਿਹੜਾ ਨਾ ਜਾ ਕੇ ਪ੍ਰੋਪਰ ਦੁਬਾਰਾ ਚੈੱਕਅਪ ਕਰਾਈਏ, ਇੱਕ ਦਫਾ ਇਹਦਾ ਹਿਸਾਬ ਕਿਤਾਬ ਲਈਏ, ਕਿਉਂਕਿ ਅੱਜ ਡਾਕਟਰ ਕੋਲ ਜਾਣਾ ਸੀਗਾ, ਤਬੀਅਤ ਤੇ ਖਰਾਬ ਸੀ, ਲੇਕਿਨ ਇਹ ਕਿ ਅੱਜ ਡਾਕਟਰ ਕੋਲ ਜਾਣਾ ਸੀ, ਬਾਰਿਸ਼ ਨਹੀਂ ਬੰਦ ਹੋਈ। 2 ਮਿੰਟ ਬਾਅਦ ਬਾਰਿਸ਼ ਆ ਜਾਂਦੀ ਸੀ, ਫਿਰ ਬੰਦ ਹੋ ਜਾਂਦੀ ਸੀ, ਬਾਰਿਸ਼ ਆ ਜਾਂਦੀ ਸੀ, ਫਿਰ ਬੰਦ ਹੋ ਜਾਂਦੀ ਸੀ। ਸਾਡਾ ਸ਼ਹਿਰ ਛੋਟਾ ਹੈ ਤੇ ਡਾਕਟਰ ਸਾਡੇ ਇੱਥੇ ਜਿਹੜਾ ਨਾ ਮੋਸਟਲੀ 5 ਵਜੇ ਤੱਕ ਉੱਠ ਜਾਂਦੇ ਨੇ। ਠੀਕ ਹੈ, ਤੇ ਅਗਰ ਤੁਸੀਂ ਅਪਾਇੰਟਮੈਂਟ ਲਵੋ, ਇੱਕ ਡਾਕਟਰ ਜਿਹਦੇ ਕੋਲ ਸੀ ਜਾਈਦਾ ਜਵਾਤੇ ਕੋਲ, ਠੀਕ ਹੈ, ਤੇ ਯਾਰਾਂ ਨੇ ਲਿਆਕਤ ਕੋ ਜਾਈਦਾ, ਤੇ ਉਹ ਜਿਹੜਾ ਨਾ ਜਵਾਤੇ ਵੀ ਕੋ ਜਾਣਾ ਹੋਵੇ ਤੇ ਬਹੁਤੇ ਟਾਈਮ ਨਾਲ ਤੁਸੀਂ ਜਾ ਕੇ ਅਪਾਇੰਟਮੈਂਟ ਲਵੋ ਤੇ ਫਿਰ ਜਾ ਕੇ ਨੰਬਰ ਮਿਲਦਾ। ਇੱਕ ਮਤਲਬ ਇਹਨਾਂ ਦੀ ਸਾਈਕੀ ਸਮਝ ਨਹੀਂ ਆਉਂਦੀ, ਸਾਰੀ ਦੁਨੀਆ ਆਨਲਾਈਨ ਹੋ ਗਈ ਆ। ਕਾਲ ਕਰ ਲਓ, ਤੁਸੀਂ ਕਹੋ ਮੈਂ ਐਡਵਾਂਸ 'ਚ ਪੇ ਕਰ ਦੇਣਾ, ਉੱਥੇ ਜਾ ਕੇ ਕਹਿ ਦਿਓ ਮੈਨੂੰ ਨੰਬਰ ਦੇ ਦੇਣਾ, ਇੰਝ ਨਹੀਂ ਆ ਕੇ ਲਾਈਨ 'ਚ ਬਹੁ। ਮਤਲਬ ਅਜੀਬ ਸਾਈਕੀ, ਅਜੀਬ ਸਿਸਟਮ ਇਹਨਾਂ ਦਾ, ਸਮਝੋ ਬਾਹਰ ਹੈ। ਅੱਲਾ ਖੈਰ ਕਰੇ, ਅੱਲਾ ਤਾਲਾ ਬਿਹਤਰ ਕਰਨ ਵਾਲਾ, ਅੱਲਾ ਬਿਹਤਰ ਕਰਨਾ। ਲੇਕਿਨ ਨਾ ਨਸੀਬ ਵਿੱਚ ਉਹ ਹੀ ਮਿਲਣਾ। ਅਗਰ ਤੁਸੀਂ ਕਿਸੇ ਮੋਹਰੇ ਵਾਲੇ ਬੰਦੇ ਨੂੰ, ਮਤਲਬ ਕੋਈ ਡਾਕਟਰ ਜਾਂ ਕੋਈ ਦੇਸੀ ਬੰਦਾ ਕਿਸੇ ਵੀ ਸਿਟੀ ਦੇ ਵਿੱਚ ਹੋਵੇ, ਠੀਕ ਹੈ, ਮੋਹਰਿਆਂ ਦਾ ਜਿਹੜਾ ਬਿਹਤਰੀਨ ਇਲਾਜ ਕਰਦਾ ਹੋਵੇ, ਠੀਕ ਹੈ, ਉਹਦਾ ਤੁਸੀਂ ਰਿਕਮੈਂਡ ਕਰਨਾ। ਮਤਲਬ ਮੋਹਰਿਆਂ ਦੀ ਤਕਲੀਫ ਹੈ ਵਾ, ਤੇ ਤੁਸੀਂ ਉਹ ਜਿਹੜਾ ਕਹਿੰਦੇ ਨਾ ਕਿ ਸਲਿੱਪ ਹੋ ਗਿਆ ਤੇ ਮੋਹਰਾ ਉਹ ਵੀ ਡੈਮੇਜ ਹੋ ਗਿਆ, ਉਹ ਵਾਲਾ ਸੀਨ ਨਹੀਂ ਹੈ। ਪੱਟੇ
ਤਕਲੀਫ ਹੈ, ਠੀਕ ਹੈ, ਸਿਰਫ ਜਿਹੜੀ ਨਾ ਦਰਦ ਹੈ ਉਹ ਜ਼ਿਆਦਾ। ਹਾਂ ਬਸ ਉਹ ਪੱਠਿਆਂ ਵਾਲਾ ਸੀ, ਉਹ ਵਾਲਾ ਸੀਨ ਹੈ। ਪੱਠਿਆਂ ਦਾ ਰੋਲਾ, ਪੱਠੇ ਨੂੰ ਖਿੱਚ ਪੈ ਜਾਂਦੀ ਆ। ਉਹ ਖਿੱਚ ਪੱਠਿਆਂ ਦੀ ਹਟੇਗੀ, ਜਿਹੜਾ ਤੁਸੀਂ ਦੁੱਧ ਦਾ ਮੱਗ ਭਰ ਕੇ ਰੱਖਿਆ ਨਾ ਪੀਓਗੇ ਨਾ, ਤੇ ਪੱਠਿਆਂ ਦੀ ਖਿੱਚ ਸਾਰੀ ਦੀ ਸਾਰੀ ਹਟ ਜਾਏਗੀ। ਹੁਣ ਤੁਹਾਡਾ ਭਰਾ ਜਿਹੜਾ ਨਾ ਡੇਲੀ ਟਿਕਟੋਕ ਦੇ ਉੱਪਰ ਲਾਈਵ ਸਟਾਰਟ ਕਰਨਾ ਹੈ, ਠੀਕ ਹੈ, ਇਨਸ਼ਾਅੱਲਾ 9 ਵਜੇ ਡੇਲੀ ਪਾਕਿਸਤਾਨੀ ਟਾਈਮ ਤੇ ਤੁਹਾਡਾ ਭਰਾ ਟਿਕਟੋਕ ਤੇ ਲਾਈਵ ਆਇਆ ਕਰੇਗਾ। ਸਾਰੇ ਭੈਣ ਭਰਾਵਾਂ ਨੇ ਆ ਕੇ ਆਪਣੇ ਭਾਈ ਨੂੰ ਜੁਆਇਨ ਕਰਨਾ ਹੈ ਟਿਕਟੋਕ ਲਾਈਵ ਦੇ ਉੱਪਰ। ਹੁਣ ਵੀ ਤੁਹਾਡਾ ਭਾਈ ਟਿਕਟੋਕ ਤੇ ਲਾਈਵ ਆਉਣ ਵਾਲਾ ਹੈ। ਅੱਜ ਤੱਕ ਅਗਰ ਤੁਸੀਂ ਵਲੌਗ ਦੇਖ ਕੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਜਲਦੀ ਸਬਸਕ੍ਰਾਈਬ ਕਰ ਲਓ। ਅਗਰ ਤੁਸੀਂ ਕਮੈਂਟ ਨਹੀਂ ਕੀਤਾ ਕਮੈਂਟ ਕਰ ਲਓ, ਲਾਈਕ ਨਹੀਂ ਕੀਤਾ ਲਾਈਕ ਕਰ ਲਓ। ਗਰਮੀ ਬਹੁਤ ਜ਼ਿਆਦਾ, ਦੇਖੋ ਕਿੰਨੀ ਮਿਹਨਤ ਹੁੰਦੀ ਹੈ ਇੱਕ ਵਲੌਗ ਵਾਸਤੇ, ਇੰਨੀ ਗਰਮੀ ਦੇ ਵਿੱਚ ਪਸੀਨੇ ਨਾਲ ਭੇਜਦੇ ਆ, ਫਿਰ ਵੀ ਤੁਹਾਡਾ ਭਰਾ ਤੁਹਾਡੇ ਵਾਸਤੇ ਵਲੌਗ ਸਕਿਪ ਨਹੀਂ ਕਰ ਰਿਹਾ, ਠੀਕ ਹੈ। ਹਾਲਾਂਕਿ ਮੈਂ ਕਰ ਸਕਦਾ, ਮੈਂ ਨਹੀਂ ਕਰ ਰਿਹਾ, ਕਿਉਂ? ਕਿਉਂਕਿ ਮੈਨੂੰ ਤੁਹਾਡੇ ਨਾਲ ਮੁਹੱਬਤ ਹੈ। ਮੈਂ ਕਹਿੰਦਾ ਕਿ ਮੈਂ ਆਪਣੀ ਹਰ ਚੀਜ਼ ਇੱਚੀ ਬਿੱਚੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਲੇਕਿਨ ਤੁਸੀਂ ਸ਼ੇਅਰ ਹੀ ਨਹੀਂ ਕਰਦੇ ਯਾਰ, ਤੁਸੀਂ ਮੁਹੱਬਤ ਹੀ ਨਹੀਂ ਕਰਦੇ ਬਸ, ਠੀਕ ਹੈ। ਮੈਂ ਤੁਹਾਡੇ ਨਾਲ ਨਾਰਾਜ਼ ਹੋਇਆ ਪਿਆ, ਮੈਂ ਸਮਝੋ ਤੁਸੀਂ, ਮੈਂ ਇੰਨੇ ਸ਼ਦੀਦ ਨਾਰਾਜ਼ ਹਾਂ। ਮੈਂ ਚਾਹ ਰਿਹਾ ਕਿ ਮੇਰੀ ਫੈਮਿਲੀ ਇੰਨੀ ਜ਼ਿਆਦਾ ਮੁਹੱਬਤ ਦਿਖਾ ਕੇ ਮੈਨੂੰ ਮਨਾਵੇ, ਪਰ ਤੁਸੀਂ ਕਹਿੰਦੇ ਮੁਹੱਬਤ ਨਹੀਂ ਦਿਖਾ ਕੇ ਮਨਾਣਾ, ਵੈਸੇ ਹੀ ਮੰਨ ਜਵੇ। ਹੈ ਬੇਬੇ, ਗੱਲ ਤੇ ਗਲਤ ਹੈ ਨਾ। ਨਾਰਾਜ਼ ਕਿਉਂ ਹੋਣਾ ਵਾ? ਮੈਂ ਨਾਰਾਜ਼ ਹੋਣਾ ਹੈ ਕਿਉਂਕਿ ਸਬਸਕ੍ਰਾਈਬ ਨਹੀਂ ਕਰਦੇ ਯਾਰ। ਸਬਸਕ੍ਰਾਈਬ ਕਰਨ ਤੋਂ ਬਗੈਰ 70% ਹੋਣੀ ਸਬਸਕ੍ਰਾਈਬ ਕਰਨ ਤੋਂ ਬਗੈਰ ਵਲੌਗ ਦੇ ਦੇ। ਤੇ ਮੈਂ ਸਿਰਫ ਇੱਕ ਹੀ ਗੱਲ ਕਹਿਣਾ, ਮੈਂ ਕਹਿੰਦਾ ਕਿ ਫੁੱਫੀਆਂ ਨੂੰ ਸ਼ੇਅਰ ਕਰਨਾ, ਕਿਸੇ ਨੂੰ ਸ਼ੇਅਰ ਕਰੋ ਜਾਂ ਨਾ ਕਰੋ, ਫੁੱਫੀਆਂ ਨੂੰ ਸ਼ੇਅਰ ਹੀ ਨਹੀਂ ਕਰਦੇ ਵਲੌਗ ਯਾਰ। ਮਤਲਬ ਫੁੱਫੀਆਂ ਨਾਲ, ਫੁੱਫੀਆਂ ਕੋ ਪੈਸੇ ਲੈਣ ਵਾਲੀ ਸਾਰੇ ਤਗੜੇ ਨੇ, ਤੇ ਫੁੱਫੀਆਂ ਨੂੰ ਕੀ, ਫੁੱਫੀਆਂ ਨੂੰ ਜਿਹੜਾ ਨਾ ਬੱਚੇ ਛੋਟੇ ਹੁੰਦੇ ਨੇ ਸਾਰੀਆਂ ਫੁੱਫੀਆਂ ਪਾਲਦੀਆਂ ਨੇ, ਤੇ ਵੱਡੇ ਹੋ ਕੇ ਫੁੱਫੀਆਂ ਤੋਂ ਸ਼ਰਮਾਉਂਦੇ ਨੇ, ਕਹਿੰਦੇ ਸਾਡੀਆਂ ਖਾਲਾਂ ਨਾਲ ਅੰਡਰਸਟੈਂਡਿੰਗ, ਫੁੱਫੀਆਂ ਨਾਲ ਅੰਡਰਸਟੈਂਡਿੰਗ। ਗੱਲ ਗਲਤ ਹੈ ਨਾ ਤੁਹਾਡੀ। ਅੱਲਾ ਨੇ ਇੱਕ ਦੇ ਦੇਵੇ ਬੱਚਾ ਸਭ ਨੂੰ, ਤੇ ਤੰਦਰੁਸਤੀ ਦੇਵੇ, ਸਿਹਤ ਦੇਵੇ, ਤੇ ਆ ਅੰਗੂਠਾ ਰਲਾਮੀਆਂ ਨੇ ਦਿੱਤਾ ਆਪਾਂ ਨੂੰ। ਹਾਂ ਨੇ ਕੰਮ ਕਰਨ ਵਾਸਤੇ। ਹਾਂ, ਇਹਨੂੰ ਇਹ ਸਬਸਕ੍ਰਾਈਬ ਕਰਨ ਵਾਸਤੇ ਦਿੱਤਾ ਹੈ। ਸ਼ਨਾਖਤੀ ਕਾਰਡ ਨਹੀਂ ਬਣਦਾ, ਅੰਗੂਠਾ ਲੱਗਦਾ ਫੇਰ ਬਣਦਾ। ਪਾਸਪੋਰਟ ਨਹੀਂ ਬਣਦਾ, ਅੰਗੂਠਾ ਲੱਗਦਾ ਫੇਰ ਬਣਦਾ। ਤੇ ਜੇ ਆਪਾਂ ਕਿਸੇ ਨਾਲ ਰਿਸ਼ਤੇਦਾਰੀ ਬਣਾਉਣੀ ਹੋਵੇ, ਮਿਲਾਪ ਕਰਨਾ ਹੋਵੇ, ਫੈਮਿਲੀ ਵਧਾਉਣੀ ਹੋਵੇ, ਫੇਰ ਵੀ ਅੰਗੂਠਾ ਹੀ ਲੱਗਦਾ। ਤੇ ਤੁਸੀਂ ਅੰਗੂਠਾ ਲਾ ਕੇ ਫੈਮਿਲੀ ਨੂੰ ਵਧਾਓ ਤੇ ਅੰਗੂਠਾ ਲਾਓ। ਹਾਂ ਬਸ, ਆਪਾਂ ਅਗਲੇ ਦਿਨ ਵੋਟਾਂ ਤੇ ਖਿਲਾਰਨਾ, ਬੇਬੇ ਨੇ ਨਕਾਬੀ ਨਿਸ਼ਾਨ ਕੀ ਰੱਖਣਾ? ਅੰਗੂਠਾ। ਹਾਂਜੀ, ਇੰਤਖਾਬੀ ਨਿਸ਼ਾਨ। ਥੰਬਨੇਲ, ਥੰਮ। ਹਾਂ ਕੀ ਬਾਤ ਹੈ, ਇਹ ਇੰਨੀ ਅੰਗਰੇਜ਼ੀ ਕੱਢੀ ਕਿੱਥੋਂ ਹੈ ਵੀ? ਥੰਬਨੇਲ, ਵਾਹ ਬੱਲੇ ਵੀ ਤੇਰੇ, ਕਿ ਮੈਂ ਦੁਨੀਆ ਤੋਂ ਕੀ ਬਾਤ, ਕੀ ਬਾਤ। ਹਾਂ ਜੀ, ਹੁਣ ਤੁਹਾਡਾ ਭਰਾ ਲਾਈਵ ਔਨ ਕਰਨ ਲੱਗਾ, ਟਾਈਮ ਆਲਮੋਸਟ ਹੋ ਗਿਆ ਹੈ ਕਿ ਟਾਈਮ ਉੱਪਰ ਹੋ ਗਿਆ ਇਹ ਵੀ ਪਤਾ ਕੋਈ ਨਹੀਂ। ਔਰ ਤਰ ਲੋ ਘਿਓ ਨੂੰ ਭਾਂਡਾ 8:55 ਹੋ ਗਏ। ਤੁਹਾਡਾ ਭਰਾ ਲਾਈਵ ਔਨ ਕਰਦਾ ਹੈ, 1 ਘੰਟਾ ਲਾਈਵ ਕਰਦਾ, ਫਿਰ ਤੁਹਾਡੇ ਨਾਲ ਆ ਕੇ ਐਕਸਪੀਰੀਅੰਸ ਸ਼ੇਅਰ ਕਰਦਾ ਹੈ ਕਿ ਅੱਜ ਤੁਹਾਡੇ ਭਰਾ ਦਾ ਟਿਕਟੋਕ ਲਾਈਵ ਦੇ ਉੱਤੇ ਕੀ ਐਕਸਪੀਰੀਅੰਸ ਰਿਹਾ, ਠੀਕ ਹੈ। ਆਪਾਂ ਗੱਲਾਂ ਬਾਤਾਂ ਕਰਨੀਆਂ ਨੇ, ਪਿਆਰ ਮੁਹੱਬਤ ਦੀਆਂ ਕਰਨੀਆਂ ਨੇ, ਠੀਕ ਹੈ, ਰਿਸ਼ਤੇਦਾਰੀਆਂ ਵਧਾਉਣੀਆਂ ਨੇ। ਆਪਾਂ ਕੋਈ ਉਹ ਗਾਲੀ ਗਲੋਚ ਇਹ ਉਹ ਲਟਰਮ ਪਟਰਮ ਉਹ ਤੁਹਾਡੇ ਭਰਾ ਨੂੰ ਨਾ ਪਸੰਦ ਹੈ, ਤੇ ਨਾ ਹੀ ਆਪਣਾ ਸ਼ੌਕ ਹੈ, ਨਾ ਆਪਣੀ ਫੀਲਡ ਹੈ, ਨਾ ਆਪਾਂ ਉਹ ਕਰਨਾ, ਠੀਕ ਹੈ। ਤੇ ਆਜੋ ਲਾਈਵ ਦੇ ਉੱਤੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ, ਕੋਈ ਦੋ ਦਿਲ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ, ਕੋਈ ਤੁਸੀਂ ਦੋ ਮੇਰੇ ਨਾਲ ਸਾਂਝੀਆਂ ਕਰੋ। ਹੈ ਤੇ ਦਰਵਾਜ਼ਾ ਬੰਦ ਕੀਤੀ ਬੈਠੇ ਹਾਈ ਸਾਹਿਬ, ਕਿਵੇਂ ਅੰਦਰ ਬੂਹੇ ਬਵੇ ਬੰਦ ਕਰਕੇ ਬੈਠੀ ਐ, ਹੁਣ ਆ ਜਾਂਦਾ ਤੂੰ ਤਾਂ ਫੇਰਾ ਹੀ ਮੁਕਣ ਲਿਆ ਤੇਰਾ। ਚੈੱਕ ਤੇ ਕਰੋ ਸਾਨੂੰ ਸਾਰਾ ਦਿਨ। ਮੈਂ ਕਿਹਾ ਏਸੀ ਚਲਾ ਲਿਆ, ਹਾਈ ਸਾਹਿਬ ਨੇ ਏਸੀ ਨਹੀਂ ਚਲਾ ਦਿੱਤਾ। ਹੁਣ ਲਾਈਵ ਬਹਿਣ ਲੱਗਾ, ਹਾਈ ਸਾਹਿਬ ਏਸੀ ਚਲਾ ਕੇ, ਬੱਤੀਆਂ ਬਾਲ ਕੇ, ਹੈ ਸਟੈਂਡ ਰੱਖ ਕੇ, ਕੀ ਬਾਤ ਹੈ, ਸੀਟ ਸੂਟ ਲਾ ਕੇ। ਇਹ ਕੀ ਕੀਤਾ? ਕਿੰਨੇ ਮੋਬਾਈਲ ਰੱਖੀ ਫਿਰਦੇ ਹਾਈ ਸਾਹਿਬ? ਮੋਬਾਈਲ ਕਿੰਨੇ ਰੱਖੀ ਆ ਰਿਮੋਟ ਕਾਹਦਾ ਡੈਕ ਦਾ ਰੱਖਿਆ? ਆਉਂਦਾ ਏ ਵੇ ਆਉਂਦਾ ਵੱਡੇ ਡੈਕ ਦਾ। ਲੈ ਵੀ ਹਾਈ ਸਾਹਿਬ ਨੇ ਜਿਹੜਾ ਲਾਈਵ ਦੀਆਂ ਫੁੱਲ ਕਰ ਲਈਆਂ ਨੇ ਤਿਆਰੀਆਂ, ਤੇ ਹੁਣ ਤੁਹਾਡਾ ਭਰਾ ਕਰਨ ਲੱਗਾ ਹੁਣ ਲਾਈਵ। ਤੇ ਜਲਦੀ ਨਾਲ ਜਿਹੜਾ ਨਾ ਆਜੋ। ਸੱਚ ਤੁਸੀਂ ਕਿੱਥੋਂ ਆਉਣਾ ਵਲੌਗ ਤੁਸੀਂ ਕੱਲ ਨੂੰ ਵੇਖਣਾ, ਅੱਜ ਮੈਂ ਲਾਈਵ ਆਉਣ ਲੱਗਾ ਰਾਤ ਦੇ 9 ਵਜੇ ਇਨਸ਼ਾਅੱਲਾ। ਜੇ ਅੱਛਾ ਰਿਸਪੌਂਸ ਰਿਹਾ ਤੇ ਕੱਲ ਨੂੰ ਫੇਰ ਆਵਾਂਗੇ। ਜੀ ਇਹ ਆਪਾਂ ਲੈ ਆਂਦੀ ਹੈ ਰਿੰਗ ਲਾਈਟ, ਜਿਹੜੀ ਆਪਣੇ ਕੋਲ ਪਿਛਲੇ ਸਾਲ ਦੀ ਪਈ ਏ, ਤੇ ਜਿਹੜੀ ਵਿਚਾਰੀ ਨਾ ਘੱਟੋ ਘੱਟੀ ਹੋਈ ਪਈ, ਕਿਤੇ ਜ਼ਿੰਦਗੀ ਦੇ ਵਿੱਚ ਇਹਨੂੰ ਮੌਕਾ ਮਿਲਦਾ ਤਾਂ ਚੱਲ ਖੁੱਲ ਜਾ ਤਾਰੇ। ਆ ਲੋ ਹਾਈ ਸਾਹਿਬ, ਇਹਨੂੰ ਲਾਓ ਹਾਂ ਜਰਾ, ਡੰਡੀ ਹੀ ਲਾਓ ਇਹਨੂੰ ਆਪਦੇ ਮੁਬਾਰਕ ਹੱਥਾਂ ਦੇ ਨਾਲ, ਇਹਨੂੰ ਸੁੱਚ ਲਾਓ ਹਾਈ ਸਾਹਿਬ। ਇਹਨੂੰ ਚਲਾ ਕੇ ਵੇਖੀਏ ਚੱਲਦੀ ਵੀ ਹੈ ਕਿ ਕੋਈ ਨਹੀਂ। ਬਿਸਮਿल्लाह ਦੀ ਬਰਕਤ, ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹਾ ਇल्लल्लाह, ਅੱਲਾਹੁ ਅਕਬਰ, ਅੱਲਾਹੁ ਅਕਬਰ, ਲਾ ਇਲਾਹਾ ਹਮਦ। ਲੈ ਵੀ ਹਾਈ ਸਾਹਿਬ ਲਾਉਣ ਲੱਗੇ ਡੰਡੀ ਜੀ। ਹਾਈ ਸਾਹਿਬ ਬਿਸਮਿल्लाह ਕਰਕੇ, ਬਿਸਮਿल्लाह ਕਰਕੇ ਹਾਈ ਸਾਹਿਬ। ਅੱਲਾਹ, ਲੈ ਜੀ ਬੱਤੀ ਬਾਲ ਪਈ ਜੀ, ਬੱਤੀ ਬਾਲ ਪਈ ਮਤਲਬ ਚੱਲੇਗੀ। ਆ ਕੀ ਬਾਤ ਹੈ, ਲੈ ਵੀ ਲੈ ਹਾਈ ਸਾਹਿਬ ਰੰਗ ਚੜਿਆ ਵੈਸੇ, ਚੈੱਕ ਕਰਿਆ 1 ਮਿੰਟ। ਇਹ ਗਲੋ ਆਂਦਾ ਜੀ, ਸੱਚੀ ਗਲੋ ਆਂਦਾ ਹੈ ਭਾਈ, ਰੰਗ ਚਿੱਟਾ ਕਰਦੀ ਏ। ਐਵੇਂ ਨਹੀਂ ਲਾਈਵ ਤੇ ਚਿੱਟੇ ਵੇਖਦੇ, ਇਹ ਬੱਤੀਆਂ ਬੁੱਤੀਆਂ ਲਾਣੀਆਂ ਪੈਂਦੀਆਂ ਨੇ। ਹਾਂਜੀ ਹਾਈ ਸਾਹਿਬ, ਤੁਹਾਨੂੰ ਸਵੇਰੇ ਨਾ ਇਹ ਤੋਂ ਵੱਡਾ ਉਹ ਜਿਹੜਾ ਇੰਜ ਵੱਡਾ ਲੱਟੂ ਜਿਹਾ ਹੁੰਦਾ ਨਾ, ਇਹ ਤੇ ਲੈਟ ਹੈ ਨਾ, ਨਹੀਂ ਇਹ ਲੈਟ ਆਪਾਂ ਤੁਹਾਨੂੰ ਸਵੇਰੇ ਨਾ ਵੱਡਾ ਲਾਟੂ ਲਿਆ ਕੇ ਦੇਵਾਂਗੇ, ਠੀਕ ਹੈ। ਮੈਂ ਕਹਿੰਦਾ ਚਮਕੀਲੀ ਕਰ ਦੇਣਾ। ਇੱਕ ਵਾਰੀ ਆਪ ਦੂਜੇ ਵਾਲਾ ਬੁਝਾ ਕੇ ਵੇਖੀਏ ਕਿੰਨੀ ਕੁ ਰੋਸ਼ਨੀ ਦੀ। ਮਤਲਬ ਜਿੰਨੀ ਰੋਸ਼ਨੀ ਹੈਗੀ ਹੈ ਨਹੀਂ ਹਾਂ ਠੀਕ ਹੈ ਇਹਦਾ ਨਿਜ਼ਾਮ ਯਾਰ, ਮਤਲਬ ਜੇ ਸਾਈਡਾਂ ਤੇ ਰੋਸ਼ਨੀ ਹੋਏਗੀ ਸਿੱਧਾ ਡਾਇਰੈਕਟਲੀ ਫੋਕਸ ਤੁਹਾਡੇ ਫੇਸ ਦੇ ਉੱਤੇ ਵੱਜੇਗਾ। ਪਰ ਇਹਦਾ ਨੁਕਸਾਨ ਵੀ ਹੋਣਾ ਕਿ ਜਦੋਂ ਡਾਇਰੈਕਟ ਰੋਸ਼ਨੀ ਤੁਹਾਡੀ ਅੱਖਾਂ ਤੇ ਪਏਗੀ ਨਾ, ਤੇ ਤੁਹਾਨੂੰ ਡਾਰਕ ਸਰਕਲ ਪੈਣਗੇ ਤੇ ਤੁਹਾਡੇ ਮੂੰਹ ਤੇ ਨਾ ਛਾਈਆਂ ਜਿਹੀ ਪੈਣਗੀਆਂ। ਚਲੋ ਜੀ ਲਾਈਵ ਔਨ ਕਰਦੇ ਹਾਂ। ਅੱਲਾਹੁ ਅਕਬਰ।
2,000 years later. तो जी अब जाके मैंने लाइव बंद की है, ठीक है। लाइव के ऊपर ऐसे टाइम गुजर गया कि मुझे जो है ना पता ही नहीं चला। अभी इस टाइम के ऊपर 1:21 हो गया, 17 अगस्त शुरू हो गई है। लाइव करते करते टाइम का पता ही नहीं चला। जो लोग भी लाइव के ऊपर आए, जिन लोगों से गपशप हुई, ठीक है, बहुत अच्छा लगा आप सब लोगों से बातचीत करके। मतलब बातें कुछ बंदा अपनी साझी करता है, मतलब जब बंदा नए नए लोगों से मिलता है, वो लोग जो हमें देखते हैं, पसंद करते हैं, ठीक है। फिर जब हम लोग उनसे बात करते हैं, वो लोग हमसे बात करते हैं, तो बड़ा अच्छा लगता है। और मैं 1 घंटे के लिए गया था, लिटरली 1 घंटे के लिए गया था। मैंने सोचा था कि 9 बजे लाइव ऑन करूँगा, 10 बजे तक बंद कर दूँ 1 घंटे के बाद। लेकिन वो कब 1 घंटा 3 से 3.5 घंटों के अंदर बदल गया, समझ ही नहीं आई, पता ही नहीं चला। और टाइम ऐसे गुजरता रहा, और जो है ना ये वाला टाइम हो गया। और लाइव की वजह से मेरी काफ़ी सारी चीज़ें रह गई, क्योंकि मैं रात को व्लॉग एडिट करके सोता हूँ। आप लोगों को पता है कि हमारे व्लॉग फ्रेश होते हैं, एक दिन का भी डिले नहीं होता। आज वाला जो व्लॉग रात तक बनेगा, ये सुबह लाइव होना है, ठीक है। और सुबह 10 बजे व्लॉग लाइव होना, तो हमारे यहाँ पे इंटरनेट का कुछ मसला है, जिसकी वजह से ना अपलोडिंग मेरा ज़्यादा टाइम लेती है। और इस वजह से मैं रात को व्लॉग एडिट वगैरह करके अपलोडिंग पे लगा देता हूँ, जो कि सारी रात के अंदर कोई 2 से 3 घंटे लेता है, अपलोड हो जाता है। क्योंकि सुबह इंटरनेट स्लो हो जाता है, तो फिर सुबह मैं उसको लाइव कर देता हूँ। तो अभी लेट हो गया, मुझे नींद भी आ रही, मैं एडिट तो नहीं कर सकता। अब ये है कि मैं जब मॉर्निंग में उठूँगा नमाज़ के टाइम पे, तब मैं इसको एडिट करके फिर अपलोडिंग पे लगा दूँगा, तो ताकि ये 10 बजे आप लोगों तक व्लॉग पहुँच सके, ठीक है। तो यहीं पे करते हैं आज का व्लॉग है। उम्मीद है कि आप लोगों को वीडियो अच्छी लगी होगी। अच्छी लगी तो वीडियो को लाइक शेयर कमेंट, चैनल को सब्सक्राइब करना है। इंशाल्लाह मिलते हैं सुबह एक नए व्लॉग के अंदर। और आप लोगों के बहुत सारे क्वेश्चंस हैं, इंशाल्लाह आप सबके क्वेश्चंस के आंसर दूंगा। लेकिन यह है कि मैं थोड़ा सोच रहा हूँ कि अप्रोप्रिएट टाइम आ जाए, हर बात मौके के ऊपर की जाए, अच्छे वक्त के ऊपर की जाए, तो वही बेहतर होता है। अगर आप लोगों को मेरे के अंदर कोई बात बुरी लगती है, ठीक है, तो क्योंकि मैं आप सबके लिए वीडियोस बनाता हूं, तो आप सब लोग कमेंट में अपनी राय ज़रूर दिया करें, ठीक है। मैं सारे कमेंट्स रीड करता हूं, तो इंशाल्लाह आप लोगों की बात मुझे अच्छी लगती है और मैं उसके ऊपर अमल करने की कोशिश भी करता हूं, ठीक है। और आपने समझाना है, अगर मुझे लगेगा कि आप लोग वाकई मुझे समझा रहे हैं, ठीक है। अगर कोई बड़े हैं या छोटे भी हैं, जो भी है, ठीक है, तो मैं उस कमी को पूरी करने की कोशिश करूँगा इंशाल्लाह बहुत ज़्यादा। और अब सब लोग अपना ख्याल रखें, दुआ में याद रखें। मिलते हैं कल एक नए व्लॉग के साथ। अल्लाह हाफिज़।